ਹੋ ਇਹਦੀ ਚਾਚੇ ਬੂਟੇ ਸਾਡੇ ਇੱਥੇ ਲੋਕਲ ਕਹਾਵਤ ਹੁੰਦੀ ਸੀ ਕਿ ਕਿਸੇ ਬੰਦੇ ਨੇ ਨਾ ਸਿਆਲ ਦੇ ਵਿੱਚ ਉੱਤੇ ਚਾਦਰ ਕੱਪੜਾ ਨਾ ਲੈਣਾ। ਹਾਂਜੀ ਹਾਂਜੀ। ਤੇ ਲੋਕਾਂ ਨੇ ਉਹਨੂੰ ਕਹਿਣਾ ਵੀ ਤੂੰ ਮੋਠ ਖਾਦੇ ਆ, ਯਾਨੀ ਇਹਨੂੰ ਇੰਨਾ ਤਾਕਤਵਰ ਸਮਝਿਆ ਜਾਂਦਾ ਸੀ। ਆ ਬੂਟੇ ਦਾ ਸਿਰ ਦੇਖ ਰਹੇ, ਉਹ ਚਾਚਾ ਬੂਟੇ ਦਾ ਸਿਰ ਦੇਖੋ, ਆ ਨਰਮੇ ਦੇ ਬੂਟੇ ਦਾ, ਤੇ ਇਸ ਬੂਟੇ ਦਾ ਸਿਰ ਦੇਖੋ। ਇਹ ਦੇਸੀ ਨਰਮੇ ਦੇ ਪੱਤੇ ਇਦਾਂ ਦੇ ਹੁੰਦੇ ਸੀ। ਬਾਬੇ ਹੋਰੀ ਬੈਠੇ ਆ, ਸਿਆਣੇ ਕਹਿੰਦੇ ਸੀ ਮੱਝਾਂ ਘਰ ਵਰਿਆਮਾ ਤੇ ਘੋੜੇ ਘਰ ਸੁਲਤਾਨਾ। ਇਦਾਂ ਦੀਆਂ ਢਾਰੀਆਂ ਤੇ ਨਾ ਦੇਸੀ ਘੋੜੀ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ, ਤੇ ਉਹ ਰੱਬ ਨੇ ਦੇ ਦਿੱਤੀ ਜੀ। ਬੜੀ ਸੋਹਣੀ ਮੁਸ਼ਕੀ ਘੋੜੀ ਆ, ਤੇ ਅਸੀਂ ਖਸੂਸੀ ਤੌਰ ਤੇ ਸ਼ੌਕ ਸਾਂਝਾ ਕਰਨ ਵਾਸਤੇ ਆਏ। ਤੁਹਾਡੀ ਉਮਰ ਪਾਕਿਸਤਾਨ ਦੇ ਬਰਾਬਰ ਹੈ ਜੀ? ਹਾਂਜੀ। ਅੱਛਾ ਅੱਛਾ। ਤਾਂ ਇੱਥੇ ਆ ਕੇ ਤੁਸੀਂ ਪੈਦਾ ਹੋਏ? ਉਸੇ ਸਾਲ ਹੀ ਸਨ 47 ਚ। ਕਿੱਥੇ ਆ ਕੇ ਬੈਠੇ ਸੀ? ਸਮੁੰਦਰੀ। ਮਾਸ਼ਾਅੱਲਾ, ਵਾਹ ਜੀ ਵਾਹ। ਇਹ ਰਾਵੀ ਹੈ ਜੀ? ਹਾਂਜੀ। ਹਾਂ, ਬੜੀ ਦੇਰ ਬਾਅਦ ਜੀ ਐਡਾ ਖਾਲਸ ਰਾਵੀ ਝੋਟਾ ਦੇਖਿਆ ਜੀ। ਵਾਹ ਬਾਈ। ਹਾਂ, ਸਭ ਤੋਂ ਸੋਹਣਾ ਸਿੰਘ ਜੀ ਆ ਗਿਣਿਆ ਜਾਂਦਾ ਜੀ, ਚੂੜ ਸਿੰਘੀ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਦਇਆ ਵਰਗਾ ਧਰਮ ਨਹੀਂ ਹੁੰਦਾ, ਜਿਹੜਾ ਦਿਆਲੂ ਆ ਉਹਦੇ ਵਰਗਾ ਧਰਮੀ ਨਹੀਂ। ਬੜੇ ਘੱਟ ਬੰਦੇ ਐਸੇ ਹੁੰਦੇ ਆ ਵੀ ਜਿਹੜੇ ਆਪ ਦੇ ਪੱਲਿਓਂ ਖਰਚਾ ਕਰਕੇ, ਆਪ ਦਾ ਟਾਈਮ ਕੱਢ ਕੇ ਕੋਈ ਐਸਾ ਨਵਾਂ ਕੰਮ ਕਰਨ ਵੀ ਜਿਹੜਾ ਦੂਆਂ ਵਾਸਤੇ ਸਿੱਖਿਆ ਬਣੇ, ਦੂਆਂ ਵਾਸਤੇ ਨਤੀਜਾ ਕੱਢਦੇ ਆ। ਜੇ ਉਹ ਸ਼ਾਇਦ ਚੰਗੀ ਹੋਵੇ ਫਿਰ ਬੰਦਾ ਦੂਆਂ ਨੂੰ ਵੀ ਕਹਿੰਦਾ ਵੀ ਯਾਰ ਤੁਸੀਂ ਵੀ ਵਰਤੋ, ਤੇ ਜੇ ਮਾੜੀ ਹੋਵੇ ਤਾਂ ਇਕੱਲੇ ਦਾ ਨੁਕਸਾਨ ਹੁੰਦਾ। ਤੇ ਇਸ ਤਰ੍ਹਾਂ ਤੁਸੀਂ ਪਿਛਲੀ ਵਾਰੀ ਜਦੋਂ ਅਸੀਂ ਇੱਥੇ ਆਏ ਆ ਆਪਣੇ ਉਸਤਾਦ ਫੈਸਲ ਜ਼ੁਬੈਰ ਕੰਬੋਜ ਸਾਹਿਬ ਕੋ, ਇਹਨਾਂ ਨੇ ਸਾਨੂੰ ਮੂਲੇ ਦੀ ਫਸਲ ਦਿਖਾਈ ਸੀ, ਤੇ ਉਹ ਬਹੁਤ ਸਾਰੇ ਲੋਕਾਂ ਵਾਸਤੇ ਇੱਕ ਨਵੀਂ ਸ਼ੈ ਸੀ, ਉਹ ਸਾਡੇ ਵਾਸਤੇ ਵੀ ਨਵੀਂ ਸ਼ੈ ਸੀ। ਤੇ ਗਾਂ ਹੁਣ ਉਹ ਹੌਲੀ ਹੌਲੀ ਉਹ ਫਸਲ ਵੱਧ ਵੀ ਰਹੀ ਆ, ਕਈ ਥਾਂ ਤੇ ਉਹਦਾ ਵਰਤਾਰਾ ਵੀ ਆ। ਇੱਦਾਂ ਹੀ ਅੱਜ ਵੀ ਅਸੀਂ ਇੱਥੇ ਆਏ ਆ ਤੇ ਇੱਕ ਨਵੀਂ ਸ਼ੈ ਸੀ ਇੱਥੇ ਲੱਗੀ ਦੇਖੀ। ਨਵੀਂ ਖੈਰ ਉਹ ਮੇਰੇ ਵਾਸਤੇ ਤਾਂ ਹੈ, ਚਾਚੇ ਬੂਟੇ ਵਾਸਤੇ ਨਵੀਂ ਨਹੀਂ। ਪੁਰਾਣੇ ਬੰਦੇ ਇਸ ਫਸਲ ਨੂੰ ਜਾਣਦੇ ਆ, ਜਾਣੀ ਜਾਣਾ। ਕਦੇ ਸਾਡੇ ਪੰਜਾਬ ਦੀ ਇਹ ਪੁਰਾਣੀ ਫਸਲ ਸੀ, ਤੇ ਅੱਜ ਉਹ ਫੈਸਲ ਜ਼ੁਬੈਰ ਕੰਬੋਜ ਸਾਹਿਬ ਦੱਸਦੇ ਆ ਵੀ ਇਹਨਾਂ ਨੇ ਲਾਈ ਆ, ਤੇ ਪੁੱਛਦੇ ਆ ਇਹਦਾ ਨਾਂ ਪਤਾ ਕੀ ਆ, ਕਿੱਥੋਂ ਆਈ, ਕਿੱਧਰ ਨੂੰ ਗਈ ਆ, ਕੀ ਇਹਦਾ ਵਰਤਾਰਾ ਜੀ? ਇਹ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਵਿਖਾਣਾ ਚਾਹ ਰਹੇ। ਇਹ ਜੀ ਬਹੁਤ ਹੀ ਪੁਰਾਣੀ ਫਸਲ ਹੈ, ਲੇਕਿਨ ਇਹ ਫੌਤ ਹੋ ਗਈ ਸੀ। ਅੱਛਾ ਜੀ। ਉਹ ਜਿੱਦਾਂ ਆਂਦੇ ਨਾ ਕਿ ਅੱਗਾ ਦੌੜ ਪਿੱਛਾ ਚੌੜ, ਸਾਡਾ ਹਾਲ ਬਣਿਆ ਜੀ ਉਹ ਕਿ ਯਾਨੀ ਕਿ ਅਸੀਂ ਕੋਈ ਨਿੱਤ ਨਵਾਂ ਚਾਰਾ ਵੇਖਦੇ ਆ ਨਾ, ਤਾਂ ਅਸੀਂ ਭੱਜ ਕੇ ਆਨੇ ਜੀ ਫਲਾਣੇ ਮੁਲਕ ਦਾ ਚਾਰਾ ਆ ਗਿਆ। ਹਾਂ, ਮੈਂ ਆਨਾ ਕਿ ਮੇਰੇ ਮੁਲਕ ਦੇ ਵਿੱਚ ਏਡੇ ਖੂਬਸੂਰਤ ਚਾਰੇ ਨੇ, ਏਡੀਆਂ ਖੂਬਸੂਰਤ ਫਸਲਾਂ ਕਿ ਸਾਨੂੰ ਲੋੜ ਹੀ ਨਹੀਂ ਬਾਹਰੋਂ ਕੋਈ ਚੀਜ਼ ਲੈਣ ਦੀ, ਬਲਕਿ ਸਾਨੂੰ ਜ਼ਰੂਰਤ ਹੈ ਤਾਰਫ ਕਰਾਉਣ ਦੀ। ਇਨਸ਼ਾਅੱਲਾ ਸਾਡੀਆਂ ਚੀਜ਼ਾਂ ਬਾਹਰ ਜਾਣਗੀਆਂ। ਇਹਨਾਂ ਨੂੰ ਮੋਠ ਆਂਦੇ ਆ ਜੀ, ਤੇ ਚਾਚੇ ਬੂਟੇ ਨੂੰ ਤਾਂ ਪਤਾ ਲੱਗ ਹੀ ਗਿਆ ਹੁਣ। ਔਰ ਇਹ ਉਹ ਚੀਜ਼ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਦਾਲਾਂ ਜਿਵੇਂ ਕਿ ਮੂੰਗ ਹੈ, ਮਾਸ਼ ਹੈ, ਇਹ ਬਿਲਕੁਲ ਇੰਨੀ ਹੀ ਇਹ ਕਾਸ਼ਤ ਹੁੰਦੀ ਸੀ। ਔਰ ਮੋਠ ਦੇ ਬਾਰੇ ਪੰਜਾਬੀ ਦੀਆਂ ਜਿਵੇਂ ਤੁਸੀਂ ਅਮੂਮਨ ਕਹਾਵਤ ਸੁਣਾਉਂਦੇ ਹੋ, ਇਹਦੀ ਚਾਚੇ ਬੂਟੇ ਸਾਡੇ ਇੱਥੇ ਲੋਕਲ ਕਹਾਵਤ ਹੁੰਦੀ ਸੀ ਕਿ ਕਿਸੇ ਬੰਦੇ ਨੇ ਨਾ ਸਿਆਲ ਦੇ ਵਿੱਚ ਉੱਤੇ ਚਾਦਰ ਕੱਪੜਾ ਨਾ ਲੈਣਾ। ਤੇ ਲੋਕਾਂ ਨੇ ਉਹਨੂੰ ਕਹਿਣਾ ਵੀ ਤੂੰ ਮੋਠ ਖਾਦੇ ਆ, ਯਾਨੀ ਇਹਨੂੰ ਇੰਨਾ ਤਾਕਤਵਰ ਸਮਝਿਆ ਜਾਂਦਾ ਸੀ। ਜੇ ਕਿਸੇ ਨੇ ਬਾਰ-ਬਾਰ ਪਾਣੀ ਪੀਣਾ ਤੇ ਉਹਨੂੰ ਕਹਿਣਾ ਖੈਰ ਤੂੰ ਮੋਠ ਖਾਦੇ ਆ। ਮੈਂ ਜਦੋਂ ਦਾ ਬਾਰ-ਬਾਰ ਨਾਂ ਸੁਣਿਆ, ਤੇ ਮੈਂ ਆਪਣੇ ਦਾਦਾ ਬੂ ਮੇਰੇ ਹਯਾਤ ਨੇ ਜੀ ਮਾਸ਼ਾਅੱਲਾ, ਤੇ 108 ਸਾਲ ਉਹਨਾਂ ਦੀ ਉਮਰ ਹੈ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇ ਜੀ ਮਾਸ਼ਾਅੱਲਾ। ਮੇਰੇ ਨਾ ਦਿਲ 'ਚ ਆਇਆ, ਮੈਂ ਕਿਹਾ ਬਾਬਾ ਜੀ ਮੋਠ ਕੀ ਹੁੰਦੇ ਸੀ? ਉਹਨਾਂ ਜਦੋਂ ਗੱਲ ਸੁਣਾਈ ਤੇ ਮੈਂ ਕਿਹਾ ਜਦੋਂ ਸਾਡੇ ਇਸ ਪੈਲੀਆਂ 'ਚ ਹੁੰਦੇ ਸਨ ਤੇ ਅੱਜ ਕਿੱਥੇ ਨੇ? ਇਹਨਾਂ ਨੂੰ ਜੀ ਪੰਸਾਰ ਸਟੋਰ ਤੋਂ ਲੱਗ ਕੇ ਪਤਾ ਨਹੀਂ ਮੈਂ ਕਿੱਥੇ ਕਿੱਥੇ ਫੇਰੇ ਕੱਢੇ, ਥਰਪਾਰਕਰ 'ਚੋਂ ਜੀ ਮੈਨੂੰ ਨਾ ਸਿੰਧ 'ਚੋਂ ਬੀ ਮਿਲਿਆ। ਔਰ ਮੈਂ ਆਪਣੇ ਪੱਲਿਓਂ ਜੀ 3 ਏਕੜ ਯਾਨੀ ਕਿ 1,20,000 ਰੁਪਇਆ ਠੇਕਾ, ਸਿਰਫ ਇਹ ਗੱਲ ਸੋਚ ਕੇ, ਜਿਵੇਂ ਤੁਸੀਂ ਇੱਕ ਵੀਡੀਓ 'ਚ ਕਿਹਾ ਸੀ ਕਟਿਆਣੇ ਦੀ YouTube ਤੇ ਝੂਠ ਬੜਾ ਚੱਲਦਾ, ਉਹਦੀ ਵਜ੍ਹਾ ਕੀ ਕਿ ਲੋਕ ਤਜਰਬਾ ਕਰਦੇ ਨਹੀਂ ਤੇ ਕੈਮਰੇ 'ਚ ਮੂੰਹ ਤੁੰਨ ਦਿੰਦੇ ਆ। ਮੈਂ 3 ਏਕੜ ਬੀਜ ਕੇ ਔਰ ਫਿਰ ਗੇਤੇ ਪਛੇਤੇ ਬੀਜ ਕੇ, ਹਾਂਜੀ, ਯਾਨੀ ਉਹ ਗੇਤੇ ਬੀਜੇ ਪਛੇਤੇ, ਜਿਵੇਂ ਜਿਵੇਂ ਬਜ਼ੁਰਗ ਆਂਦੇ ਸੀ ਵੀ ਯਾਨੀ ਇਹ ਫਰਵਰੀ ਦੇ ਐਂਡ ਤੋਂ ਲੱਗ ਕੇ ਤੇ ਯਾਨੀ ਜੁਲਾਈ ਤੱਕ ਕਾਸ਼ਤ ਹੋ ਜਾਂਦੇ। ਪਹਿਲੇ ਮੈਂ ਚਰਾ ਲਏ ਆ ਜੀ, ਤੇ ਇਹ ਫਿਰ ਬੀਜ ਕੇ ਇਹਨਾਂ ਦੇ ਨਤਾਇਜ ਲਏ ਜੀ। ਇਹਦੀ ਅਗਰ ਕਿਸੇ ਨੇ ਗਜ਼ਾਈਅਤ ਵੀਰ ਨੇ ਪੜ੍ਹਨੀ ਆ ਤਾਂ ਸਾਡੇ ਤੇ ਨਾ ਰਹੇ ਜੀ, ਤੁਰਕਸ਼ ਗ੍ਰਾਮ ਇਹਨੂੰ ਇੰਗਲਿਸ਼ ਚਾਹੁੰਦੇ ਆ, ਆਪ ਜਾ ਕੇ ਸਰਚ ਕਰ ਲੈ ਇਹਦੇ 'ਚ ਕਿੰਨੀ ਕੁ ਗਜ਼ਾਈਅਤ, ਇਨਸ਼ਾਅੱਲਾ ਤਾਲਾ ਬੰਦਾ ਹੈਰਾਨ ਹੋ ਜਾਏਗਾ। ਵਾਹ 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 ਵਾਹ, ਕੀ ਬਾਤ। ਯਾਨੀ ਸਾਨੂੰ ਜ਼ਰੂਰਤ ਹੀ ਨਹੀਂ ਹੈ ਕਹਿਣ ਦੀ ਤੁਰਕਸ਼ ਗ੍ਰਾਮ, ਇੰਗਲਿਸ਼ ਜਾ ਕੇ ਗੂਗਲ ਕਰੇ ਜਾਂ ਜਿਹੜੀਆਂ ਐਪਸ ਨਵੀਆਂ ਆ ਗਈਆਂ ਉਹ ਤੁਹਾਨੂੰ ਦੱਸਣਗੀਆਂ ਔਰ ਤੁਹਾਨੂੰ ਹੈਰਾਨ ਕਰ ਦੇ। ਕਿ ਹੁਣ ਗੱਲ ਕਰਦੇ ਕਿ ਮੈਂ ਜਦੋਂ ਇਹਨੂੰ ਬੀਜਿਆ ਨਾ ਜੀ, ਤੇ ਸਾਡੀ ਨਵੀਂ ਪੀੜ੍ਹੀ ਜਿੰਨੀ ਆਉਂਦੀ ਸੀ, ਯਾਨੀ ਆਹੋ ਪਿੰਡ ਆਹੋ ਸ਼ਹਿਰ, ਉਹ ਆਂਦੇ ਸੀ ਇਹ ਕੀ ਹੈ? ਮੈਂ ਕਿਹਾ ਮੋਠ ਹੈ। ਉਹ ਕੀ ਹੁੰਦੇ? ਉਹ ਕੀ ਹੁੰਦਾ? ਖੈਰ ਜੀ ਇਹ ਬੱਕਰੀਆਂ ਨੂੰ ਖਿਲਾਏ ਵਾਹਦ ਚਾਰਾ ਜੀ, ਜਿਹਨੂੰ ਮੈਂ ਵੇਖਿਆ ਕਿ ਬੱਕਰੀ ਆਪਣੇ ਪੈਰ 'ਚ ਡਿੱਗਾ ਨਹੀਂ ਖਾਂਦੀ। ਅੱਛਾ, ਨਹੀਂ ਖਾਂਦੀ ਆ ਬੱਕਰੀ ਨਹੀਂ ਹੇਠਾਂ ਡਿੱਗਿਆ ਨਹੀਂ ਖਾਂਦੀ? ਇਹ ਛੱਡਦੀ ਹੀ ਨਹੀਂ ਜੀ।
ਤੇ ਹੇਠਾਂ ਵੀ ਡਿੱਗ ਜੇ। ਹਾਂਜੀ ਹੇਠੋਂ ਡਿੱਗਿਆ ਖਾਂਦੇ। ਵਾਹ ਵਾਹ। ਇੱਕ ਤੇ ਮੈਂ ਇਹਨੂੰ ਇਹ ਵੇਖਿਆ ਕਿ ਇਹਨੂੰ ਜਾਨਵਰ ਬਹੁਤ ਹੀ ਜ਼ਿਆਦਾ ਸ਼ੌਕ ਨਾਲ ਖਾਂਦਾ। ਆ ਵੇਖੋ ਨਾ ਆ ਜਿਹੜੀ ਚੀਜ਼ ਹੈ ਹਾਂਜੀ 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 ਇਹ ਆ ਸਰੋਇਆ ਸਾਹਿਬ ਮਿਸਾਲ ਦੇ ਤੌਰ ਤੇ ਆਹ ਪੱਤਾ ਥੱਲੋਂ ਜਿਹੜੇ ਵੀ ਰੰਗ ਕਲਰ 'ਚ ਹਾਂਜੀ ਹਾਂਜੀ ਆ ਜੜ ਆ ਨਾ ਜੀ, ਹਾਂਜੀ। ਅਗਰ ਪੁੱਟ ਕੇ ਪਾ ਦੋ ਤੁਹਾਨੂੰ ਜੜ ਵੀ ਨਹੀਂ ਬੱਕਰੀ ਦੇਗੀ। ਅੱਛਾ ਇਹ ਏਡੀ ਪਸੰਦ ਆ ਬੱਕਰੀ ਪਸੰਦ ਦੀ ਹਾਂਜੀ। ਇਹਦੀ ਹੁਣ ਤੁਹਾਨੂੰ ਅਗਲੀ ਗੱਲ ਦੱਸਣਾ ਜੀ ਚਾਚੂ ਬੂਟੇ ਸਾਡੇ ਬਜ਼ੁਰਗਾਂ ਦੇ ਇਹ ਜਿੱਦਾਂ ਆਪਾਂ ਭੁਰਜੀ ਪਕਾਉਂਦੇ ਹਾਂਜੀ ਆ ਹਾਂਜੀ ਜੀ ਪਕਾਉਂਦੇ ਸੀ ਯਾਨੀ ਕਿ ਮੇਥੀ ਦੀ ਵੀ ਤੇ ਮੁੜ ਕੇ ਪਾਲਕ ਦੀ ਵੀ ਪਾਲਕ ਦੀ ਵੀ ਇਹਨੂੰ ਨਾ ਆ ਹੁਣ ਮਤਲਬ ਇਦਾਂ ਉੱਤੋਂ ਲਾਪਰ ਕੇ ਹੂੰ ਤੇ ਇਹਨੂੰ ਪਕਾ ਕੇ ਖਾਂਦੇ ਸੀ, ਬਹੁਤ ਕਰਾਰਾ ਹੁੰਦਾ ਸੀ ਕੀ ਬਾਤ ਬੰਦੇ ਵੀ। ਉਹ ਸਾਰੀਆਂ ਦਾਲਾਂ ਦਾ ਹੀ ਪੱਕਦਾ ਸੀ ਜੀ। ਹਾਂਜੀ ਤੇ ਇਹ ਜੀ ਦੋ ਦਾਲਾਂ ਜਿਹੜੀਆਂ ਅਸੀਂ ਆਪਣੇ ਇਲਾਕੇ ਐਸੋ ਗਾਇਬ ਕੀਤੀਆਂ ਉਹਨਾਂ 'ਚ ਇੱਕ ਮੋਠ ਤੇ ਇੱਕ ਹਰ ਜਿਹਨੂੰ ਹਰਦਾਲ ਵੀ ਆਂਦੇ ਆ। ਦਾਲ ਉਹ ਉੱਥੇ ਲੱਗੀ ਉੱਚ ਸ਼ਰੀਫ ਉੱਚ ਲੱਗੀ। ਸ਼ਰੀਫ ਆਪਾਂ ਵੇਖੀ ਸੀ। ਇਹ ਦੋ ਨਾਯਾਬ ਔਰ ਬਿਹਤਰੀਨ ਚੀਜ਼ਾਂ ਜੀ ਅਸੀਂ ਆਪਣੇ ਹੱਥੀਂ ਗਵਾ ਲਈਆਂ ਤੇ ਮੈਂ ਇੱਕ ਨਾਕਾਮ ਜੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਇਹਦਾ ਪਤਾ ਚੱਲੇ ਔਰ ਇਹਦਾ ਮੈਨੂੰ ਫਾਇਦਾ ਕੀ ਮਿਲਿਆ ਜੀ। ਤਿੰਨ ਚਾਰੇ ਅਸੀਂ ਰਲਾ ਕੇ ਪਾ ਰਹੇ। ਸਹੀ ਹੁੰਦਾ ਨਾ ਬੰਦਾ ਆਂਦਾ ਯਾਰ ਮੈਂ ਪੱਠੇ ਕਿੱਲਾ ਬੀਜਾ ਮੁੱਕਣ ਨਾ। ਇਹ ਚਾਚੂ ਬੂਟੇ ਅਸੀਂ ਬੀਜੇ, ਮੈਂ ਜਿਹੜਾ ਪਹਿਲਾ ਏਕੜ ਬੀਜਿਆ ਉਹਦੇ ਨਾਲ ਜਿਹੜਾ ਅਸੀਂ ਚਰਾਈ ਕਰਾ ਲਈ ਹੈ, ਜਿਹੜਾ ਅਗੇਤਾ ਸੀਗਾ ਉਹਦੇ ਨਾਲ ਜੈਂਤਰ ਤੇ ਲੂਸਣ ਤੇ ਮੋਠ ਯਾਨੀ ਤਿੰਨ ਚੀਜ਼ਾਂ ਅਸੀਂ ਕੁਤਰ ਕੇ ਪਾ ਰਹੇ ਸੀ। ਹਾਂ 1.5 ਏਕੜ ਤੋਂ ਜ਼ਿਆਦਾ ਜੈਂਤਰ ਕੱਟਿਆ ਗਿਆ, ਹਾਲਾਂਕਿ ਜੈਂਤਰ ਦੀ ਪੈਦਾਵਾਰ ਬਹੁਤ ਹੁੰਦੀ, ਕੱਦ ਕਾਠ ਹੁੰਦਾ। 2.5 ਕਿੱਲੇ ਤੋਂ ਜ਼ਿਆਦਾ ਲੂਸਣ ਕੱਟਿਆ ਗਿਆ ਤੇ ਇਹਦਾ ਸਾਡੇ ਕੋਲ 1 ਏਕੜ ਖਤਮ ਨਹੀਂ ਸੀ ਹੋਇਆ। ਅੱਛਾ ਯਾਨੀ ਪੈਦਾਵਾਰ ਵੀ ਭਰਪੂਰ ਦਿੰਦਾ ਵਾ। ਫਿਰ ਇਹਦੀ ਸਭ ਤੋਂ ਵੱਡੀ ਜਿਹੜੀ ਚੀਜ਼, ਜਿਹੜੇ ਬਰਾਨੀ ਇਲਾਕਿਆਂ ਵਾਲੇ ਭਰਾ ਇਹ ਗੱਲ ਆਂਦੇ ਆ ਕਿ ਯਾਰ ਸਾਡੇ ਕੋਲ ਤੇ ਬਾਰਿਸ਼ੀ ਪਾਣੀ ਤੋਂ ਇਲਾਵਾ ਚਾਰਾ ਕੋਈ ਨਹੀਂ। ਇਹਦਾ ਜੀ ਤੁਹਾਨੂੰ ਪੀਲਾ ਜਿਹਾ ਨਜ਼ਰ ਆ ਰਿਹਾ, ਇਹ ਇੰਨਾ ਜ਼ਿਆਦਾ ਯਾਨੀ ਕਿ ਇਹਨੂੰ ਘੱਟ ਪਾਣੀ ਦੀ ਲੋੜ ਹੈ ਕਿ 2 ਮੀਂਹ ਪਏ ਤੇ ਪੀਲਾ ਹੋ ਗਿਆ। ਹੁਣ ਜਦੋਂ ਬਿਲਕੁਲ ਜ਼ਮੀਨ ਖੁਸ਼ਕ ਹੋ ਜਾਏਗੀ ਤੇ ਦੁਬਾਰਾ ਹਰਾ ਹੋ ਜਾਏਗਾ। ਦੁਬਾਰਾ ਹਰਾ ਹੋ ਜਾਏਗਾ। ਇਹਨੂੰ ਪਾਣੀ ਨਹੀਂ ਚਾਹੀਦਾ ਯਾਨੀ ਇਹ ਇੱਕ ਪਾਣੀ ਵੀ ਨਾ ਲੱਭੇ ਤੇ ਪਲ ਜਾਂਦਾ ਜੀ। ਅੱਛਾ ਕੰਬੋਜ ਸਾਹਿਬ ਇਹ ਇੱਕ ਦੋ ਗੱਲਾਂ ਵੀ ਇਹ ਕਿੰਨੇ ਮਹੀਨੇ ਦੀ ਫਸਲ ਆ, ਕਿਹੜੇ ਮਹੀਨੇ 'ਚ ਲੱਗਦੀ ਆ, ਫਿਰ ਇਹਨੂੰ ਕੋਈ ਉਹ ਜਿਹੜਾ ਦਾਲ ਦੀ ਗੱਲ ਕੀਤੀ ਆ ਵੀ ਉਹ ਕਿੰਨੇ ਟਾਈਮ ਬਾਅਦ ਫਲੀਆਂ ਲੱਗਦੀਆਂ, ਫਲੀਆਂ ਅਸੀਂ ਚਕਾਣੀਆਂ ਸਾਨੂੰ ਲੋੜ ਹੈ ਨਹੀਂ ਹੈ, ਕਦੋਂ ਵੱਢਣੀ ਆ, ਉਹ ਤਾਂ ਸਾਰਾ ਦੱਸੋ ਜੀ। ਇਹਦੀ ਜੀ ਕਾਸ਼ਤ ਜਿਹੜੀ ਆ ਫਰਵਰੀ ਦੇ ਐਂਡ ਤੋਂ ਲੱਗ ਕੇ ਤੇ ਜੁਲਾਈ 15 ਤੱਕ ਹੋ ਸਕਦੀ, ਯਾਨੀ ਸੌਣ ਭਾਦੋਂ ਸ਼ੁਰੂ ਹੋਣ ਤੋਂ ਪਹਿਲੋਂ। ਅੱਛਾ ਕਿਉਂਕਿ ਜੇ ਸੌਣ ਭਾਦੋਂ 'ਚ ਬੀਜਾਂਗੇ ਨਾ ਤੇ ਫਿਰ ਉੱਗਦਾ ਹੀ ਇਹ ਪੀਲਾ ਹੋ ਜਾਏਗਾ, ਪਾਣੀ ਨੂੰ ਨਹੀਂ ਮੰਨਦਾ। ਅੱਛਾ ਜੀ। ਜਿਹੜੀ ਤੁਸੀਂ ਕਿਹਾ ਕਿ ਮਤਲਬ ਇਹਨੂੰ ਫਲੀਆਂ ਕਿੱਦਾਂ, ਅਗਰ ਤੇ ਜੁਲਾਈ 'ਚ ਬੀਜਾਂਗੇ ਤੇ ਫਿਰ ਕੋਈ ਜ਼ਰੂਰਤ ਨਹੀਂ, ਇਹਨੂੰ ਤਕਰੀਬਨ ਅੱਸੂ ਦੇ ਵਿੱਚ ਮੁਕੰਮਲ ਫਲੀ ਚੁੱਕ ਜਾਏਗਾ। ਠੀਕ ਹੈ ਜੀ, ਸਮਝ ਗਏ ਜੀ। ਅਗਰ ਅਸੀਂ ਅਗੇਤਾ ਬੀਜ ਲੈਨੇ ਯਾਨੀ ਮਾਰਚ ਫਰਵਰੀ ਦੇ ਵਿੱਚ ਤੇ ਫਿਰ ਇਹਦਾ ਤਰੀਕਾ ਹੈ ਜਿਹਨੂੰ ਪੰਜਾਬੀ ਚਾਹੁੰਦੇ ਨਾ ਲਾਪਰਨਾ, ਇਦਾਂ ਇਥੋਂ ਕਟਾਈ ਕਰੀ ਜਾਓ, ਇਹ ਵਧੀ ਜਾਏਗਾ ਜਾਂ ਡੰਗਰ ਵਿੱਚ ਚਰਾਈ ਜਾਓ, ਫਿਰ ਫੁੱਟ ਜੂਗਾ। ਹਾਂਜੀ ਤੁਸੀਂ ਚਾਰਦੇ ਰਹਿਣਾ ਡੰਗਰਾਂ ਨੂੰ, ਸੌਣ ਭਾਦੋਂ ਯਾਨੀ ਪੂਰਾ ਸੌਣ ਚਾਰਨਾ ਜੀ, ਭਾਦੋਂ ਚ ਆਣ ਕੇ ਛੱਡ ਦੇਣਾ। ਇਹ ਦੁਬਾਰਾ ਉੱਗ ਕੇ ਬਿਹਤਰੀਨ ਫਲੀ ਲੈ ਲਏਗਾ। ਤੁਹਾਡੇ ਡੰਗਰ ਵੀ ਰਜਾਈ ਰੱਖੇਗਾ 3-4 ਮਹੀਨੇ, ਉਸ ਤੋਂ ਬਾਅਦ ਇਹ ਦੁਬਾਰਾ ਫੋਟ ਕਰਕੇ ਤੇ ਫਲੀ ਚੱਕ ਲਏਗਾ। ਤੇ ਕਿੰਨੇ ਮਹੀਨੇ ਦੀ ਇਹ ਫਸਲ ਬਣਦੀ ਜੀ? ਫਸਲ ਪਛੇਤੀ ਕਾਸ਼ਤ ਕਰੀਏ ਤੇ ਇਹ 90 ਦਿਨ ਦੀ ਵੀ ਨਹੀਂ ਬਣਦੀ ਜੀ। ਤੇ ਜੇ ਅਗੇਤੀ ਅਗੇਤੀ ਕਾਸ਼ਤ ਕਰੀਏ ਤਾਂ ਤੁਹਾਨੂੰ ਦੱਸਿਆ ਵੀ ਜਿਹੜੀ ਫਰਵਰੀ ਮਾਰਚ ਲਾਈ ਆ ਉਹਨੂੰ ਤੁਸੀਂ ਖੜਾਈ ਆਓ, ਉਹ ਮਹੀਨੇ ਕੱਢ ਲਓ। ਆਪਣਾ ਮਕਸਦ ਤੇ ਪਕਾਵੀਂ ਕਿੰਨੇ ਦਿਨਾਂ ਦੀ ਹੈ ਤੇ ਉਹ ਮੈਂ ਤੁਹਾਨੂੰ ਕਿਹਾ ਕਿ 90 ਦਿਨ ਤੋਂ ਵੀ ਘੱਟ ਦੀ ਹੈ। ਤੇ ਇਹ ਕੋਈ ਖਾਸ ਇਲਾਕਾ ਤਾਂ ਨਹੀਂ ਹੈ ਜਿੱਥੇ ਮਰਜ਼ੀ ਲਾ ਲਓ? ਇੰਨਾ ਹੀ ਜੀ ਇਹਦਾ ਖਾਸ ਇਲਾਕਾ। ਇਹ ਜੀ ਜਿਹੜੀ ਪੈਲੀ ਨੂੰ ਸਭ ਤੋਂ ਨਾਕਾਮ ਆਪਾਂ ਆਨੇ ਕਿ ਰੇਤਲੀ ਕਿਸੇ ਨਹੀਂ ਕੰਮ ਦੀ। ਵੇਖੋ ਅੱਲਾਹ ਤਾਲਾ ਦੀਆਂ ਬੇਸ਼ੁਮਾਰ ਨੇਮਤਾਂ ਨੇ ਨਾ ਜੀ। ਬੇਸ਼ੱਕ ਅਸੀਂ ਆਨੇ ਫਲਾਣੀ ਪੈਲੀ ਜਿਹੜੀ ਉਹ ਬਹੁਤ ਮਾੜੀ ਹੈ, ਮੈਂ ਆਨਾ ਨਹੀਂ ਤੁਸੀਂ ਗਲਤ ਹੋ। ਹਕੀਕਤ ਇਹ ਹੈ ਕਿ ਅੱਲਾ ਨੇ ਰੇਤਲੀ ਪੈਲੀ ਅਲੱਗ ਫਸਲਾਂ ਲਈ ਬਣਾਈ ਹੈ। ਜਿਵੇਂ ਚਾਚਾ ਬੂਟਿਆ ਤੁਸੀਂ ਵੇਖਿਆ ਚਨੇ ਹਮੇਸ਼ਾ ਰੇਤਲੀ ਪੈਲੀ 'ਚ ਹੋਣਗੇ, ਉਹ ਭਾਰੀ ਮਹਿਰਾ 'ਚ ਕਦੀ ਨਹੀਂ ਹੋਣਗੇ। ਇਸੇ ਤਰ੍ਹਾਂ ਜਿੰਨੀਆਂ ਵੀ ਦਾਲਾਂ ਸਵਾਏ ਮਾਵਾਂ ਦੇ ਇਹ ਕੱਚੀ ਪੈਲੀ 'ਚ ਹੁੰਦੀਆਂ। ਇਸੇ ਤਰ੍ਹਾਂ ਇਹ ਮੋਠ ਜਿਹੜੇ ਆ ਜੀ, ਇਹਦੇ ਵਾਸਤੇ ਜਿਹੜੀ ਪੈਲੀ ਸਰੋਇਆ ਸਾਹਿਬ ਇਦਾਂ ਲਾ ਲਓ ਵੀ ਤੁਹਾਨੂੰ ਟਿੱਬਾ ਲੱਭ ਜਾਂਦਾ ਨਾ ਤੇ ਘਰੇ ਦਾ ਬੀਜ ਲਿਆਣ ਕੇ ਰੱਖ ਲਓ। ਅੱਛਾ ਜੀ। ਉਹਦੀ ਚੋਟੀ ਤੇ ਜਾ ਕੇ ਉਹਨੂੰ ਛੱਟਾ ਕਰਕੇ ਬਾਅਦ ਉਹ ਉੱਥੇ ਵੀ ਉੱਗ ਪਏਗਾ। ਆ ਫਿਰ ਦਾਲਾਂ ਦਾ ਹੁੰਦਾ ਤਾਂ ਇਦਾਂ ਹੀ ਆ ਸਾਰਾ। ਹਾਂਜੀ ਹਾਂ, ਇਹ ਏਡਾ ਪਾਣੀ ਵਾਲੀ ਫਸਲ ਤਾਂ ਹੈ ਨਹੀਂ। ਨਹੀਂ ਜੀ। ਬਹੁਤ ਮਿਹਰਬਾਨੀ ਜੀ। ਅੱਛਾ ਕੰਬੋਜ ਸਾਹਿਬ, ਹਾਂਜੀ ਚਲੋ ਇਹ ਤਾਂ ਬਹੁਤ ਚੰਗਾ ਸੁਨੇਹਾ ਦਿੱਤਾ ਜੀ। ਇੱਕ ਕਹਿ ਲਓ ਵੀ ਬੱਕਰੀ ਵਾਸਤੇ ਵੀ ਇੱਕ ਨਵੀਂ ਸ਼ਾਇਦ ਜਿੱਦਾਂ ਇਹਨੂੰ ਤੁਸੀਂ ਸਾਂਭ ਵੀ ਸਕਦੇ ਆ ਜਾਂ ਤਾਜ਼ਾ ਹੀ ਵੱਢ ਕੇ ਪਾਣੇ? ਇਹਨੂੰ ਹਾਂ, ਸਾਂਭਣ ਤੋਂ ਮੁਰਾਦ ਵੀ ਸੁਕਾ ਸਕਦੇ ਹਾਂ? ਬਿਲਕੁਲ ਸੁਕਾ ਸਕਦੇ ਹਾਂ ਜੀ। ਅੱਛਾ, ਉਹ ਕਿੱਦਾਂ ਸੁਕਾਉਣੇ? ਇਦਾਂ ਲਾਪਰੀ ਜਾਓ, ਬੇਸ਼ੱਕ ਮੁੱਢੋਂ ਕਟਾਈ ਕਰਕੇ ਜਿੱਦਾਂ ਆਪਾਂ ਲੂਸਣ ਨੂੰ ਮਤਲਬ ਕੁਤਰ ਕੇ ਸੁਕਾਉਣਾ ਉਦਾਂ ਹੀ ਇਹਨੂੰ ਸੁਕਾ ਲੈਣਾ। ਅੱਛਾ, ਤੇ ਹਰਾ ਪੱਠਾ ਜਿੱਦਾਂ ਬੱਕਰੀ ਨੂੰ ਪਾਉਂਦੇ ਆ, ਬੱਕਰੀ ਤੰਦਰੁਸਤ ਨਹੀਂ ਰਹਿੰਦੀ ਬਾਜੇ ਟਾਈਮ, ਹਾਂਜੀ ਇਹ ਪਾਉਣ ਨਾਲ ਕੋਈ ਫਰਕ ਪੈਂਦਾ? ਇਹਦੇ ਨਾਲ ਬਿਲਕੁਲ ਤੰਦਰੁਸਤ ਰਹਿੰਦੀ, ਬਲਕਿ ਇਹਦੇ ਨਤਾਇਜ ਜਿਹੜੇ ਮੈਂ ਹਾਸਲ ਕੀਤੇ ਜੀ, ਦੁੱਧ ਬਿਹਤਰੀਨ ਦਿੰਦੀ ਹੈ। ਅੱਛਾ ਜੀ। ਦੁੱਧ ਤੋਂ ਹੀ ਪਤਾ ਲੱਗ ਜਾਂਦਾ, ਯਾਨੀ ਜਾਨਵਰ ਨੂੰ ਦੋਧੇ ਨੂੰ ਪਾਓ ਨਾ ਤੇ ਪਹਿਲੇ ਡਾਂਗੀ ਚਾਚਾ ਬੂਟਿਆ ਪਤਾ ਲੱਗ ਜਾਂਦਾ।
ਬਿਹਤਰੀਨ ਚਾਰਾ ਜੀ, ਹਰ ਲਿਹਾਜ਼ ਨਾਲ ਬਿਹਤਰੀਨ ਚਾਰਾ। ਮਾਸ਼ਾਅੱਲਾ। ਦੇਖੋ ਜੀ ਇਦਾਂ ਦੇ ਤਜਰਬੇ ਜਿੱਥੇ ਕੋਈ ਨਵੀਂ ਗੱਲ ਪਤਾ ਲੱਗੇ ਨਾ ਉਹ ਕੰਮ ਕਰਨਾ ਚਾਹੀਦਾ। ਜਿੱਦਾਂ ਕੰਬੋਜ ਸਾਹਿਬ ਨੇ ਗੱਲਾਂ 'ਚ ਕਿਹਾ ਨਾ ਕਿ ਉਹ ਹਰ ਹਾਂਜੀ ਹਾਂਜੀ ਹਰ ਦਾਲ, ਉਹ ਸਾਡੇ ਕੋਲ ਇੱਕ ਸਾਡੇ ਭਰਾ ਨੇ ਬੀ ਘਲਾਇਆ, ਉਹ ਲੱਗਣੀ ਕਿਹੜੇ ਮਹੀਨੇ 'ਚ ਆ? ਉਹ ਵੀ ਇਸੇ ਤਰ੍ਹਾਂ ਹੀ ਕਾਸ਼ਤ ਹੁੰਦੀ ਜੀ, ਜਿਵੇਂ ਉਹਦਾ- ਮੋਠ ਕਾਸ਼ਤ ਹੁੰਦੇ ਨਾ, ਉਹ ਵੀ ਗਰਮੀ 'ਚ ਇਦਾਂ ਹੀ ਕਾਸ਼ਤ ਹੁੰਦੀ। ਅੱਛਾ, ਉਹਦਾ ਬੀ ਸਾਡੇ ਕੋਲ ਆ ਗਿਆ, ਅਸੀਂ ਲਾ ਲਈਏ ਹੁਣ? ਨਹੀਂ, ਹੁਣ ਤਾਂ ਟਾਈਮ ਗੁਜ਼ਰ ਗਿਆ ਨਾ, ਹੁਣ ਤਾਂ ਗਰਮੀ ਅਗਲੇ- ਗਈ। ਅਗਲੇ ਸਾਲ ਅਗਲੇ ਸਾਲ ਅਗਲੇ ਠੀਕ। ਸਾਲ ਲਾਵਾਂ। ਫੈਸਲ ਜ਼ੁਬੈਰ ਕੰਬੋਜ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਕਿੰਨਾ ਬੀ ਪੈਂਦਾ ਕਿੱਲੇ ਦੇ ਵਿੱਚ ਹਾਂਜੀ। ਮੋਠ ਦਾ, ਹਾਂਜੀ ਤੇ ਕਿੱਦਾਂ ਇਹ ਗੱਡ ਹੁੰਦੀ ਆ, ਕੋ ਪਟੜੇ ਤੇ ਵੱਟਾਂ ਤੇ ਛੱਟੇ ਤੇ, ਇਹ ਸਾਰੀਆਂ ਗੱਲਾਂ ਸਾਨੂੰ ਦੱਸੋ ਜੀ। ਜਿਹੜੀ ਇਹਦੇ ਜੀ 3 ਤਰੀਕਾ ਕਾਸ਼ਤ ਤੇ ਅਗਰ ਤੇ ਤੁਸੀਂ ਬੀਜਣਾ, ਜਿਵੇਂ ਆਪਾਂ ਛੱਟੇ ਨਾਲ ਫਸਲ ਬੀਜਦੇ ਆ ਤੇ ਫਿਰ ਜ਼ਮੀਨਾਂ ਹੁੰਦੀਆਂ ਜਿਵੇਂ ਰੇਤਲੀ ਜ਼ਮੀਨ 'ਚ, ਅੱਛਾ ਬੂਟਿਆ ਕਈ ਆਪਾਂ ਪੰਜਾਬੀ ਚਾਹਨੇ ਕਿ ਫਸਲ ਜਿਹੜੀ ਨਾ ਬੀ ਰੱਖਦੀ ਹੈ, ਹਾਂਜੀ ਹਾਂਜੀ। ਫਿਰ ਇਹ 15 ਕਿਲੋ ਏਕੜ ਨੂੰ ਪਾਉਣਾ। ਅੱਛਾ, ਅਗਰ ਪੈਲੀ ਬੀ ਨਹੀਂ ਰੱਖਦੀ ਤੇ ਫਿਰ ਛੱਟੇ ਨਾਲ 10 ਕਿਲੋ ਕਾਫੀ ਹੈ। ਠੀਕ ਹੋ ਗਿਆ। ਅਗਰ ਕੇਰਾ ਕਰੋ ਤੇ ਜਿਹੜੀ ਕਪਾਹ ਵਾਲੀ ਡਰਿਲ ਹੈ ਉਹਦੇ ਨਾਲ ਕੇਰਾ ਕਰ ਦੋ, 4 ਕਿਲੋ ਬੀ ਕਾਫੀ। ਮੈਂ ਪਹਿਲਾਂ ਜ਼ਿਆਦਾ ਪਾਇਆ ਸੀ ਅੱਛਾ। ਕਿਉਂਕਿ ਮੈਨੂੰ ਤਜਰਬਾ ਨਹੀਂ ਸੀ, ਕਿਉਂਕਿ ਇਹ ਤਾਂ ਤੁਸੀਂ ਆਪਣੇ ਹੋਸ਼ 'ਚ ਵੇਖਿਆ ਹੋਣਾ, ਇਹ ਝਾੜੀ ਨੂੰਮਾ ਹੈ ਜੀ ਪੌਦਾ, ਝਾੜੀ ਨੂੰ ਮਾ ਪੌਦਾ ਇਹਦਾ ਖਲਾਰ ਬਹੁਤ ਹੋ ਜਾਂਦਾ ਜੇ ਇਹਨੂੰ ਮਤਲਬ ਰਹੇ ਨਾ ਖੁਸ਼ਕੀ ਦੇ ਵਿੱਚ। ਤੇ ਜੇ ਇਹਨੂੰ ਅਸੀਂ ਕਰੀਏ ਜੀ ਜਿਵੇਂ ਕਿ ਮਤਲਬ ਉਹ ਕੱਢ ਕੇ ਖੇਲਾਂ ਤੇ ਲਾਈ ਦੇ, ਉਹ ਪਲਾਂਟਰ ਜਿਹਾ ਲਾਉਂਦਾ ਆਟੋਮੈਟਿਕ, ਉਹਦੇ ਲਈ ਜੀ 2 ਕਿਲੋ ਹੀ ਕਾਫੀ ਅਸੀਂ। ਇਹ ਲੱਭਣਾ ਕਿੱਥੋਂ ਜੀ ਬੀ? ਇਹ ਬੜੇ ਬੰਦਿਆਂ ਪੁੱਛਿਆ, ਅਗਰ ਕਿਸੇ ਭਰਾ ਨੂੰ ਨਾ ਲੱਭੇ ਤੇ ਵੈਸੇ ਮੈਨੂੰ ਤਾਂ ਥਰਪਾਰਕਰ ਚੋਂ ਮਿਲਿਆ ਸੀ ਜੀ, ਤੇ ਸਿੰਧ 'ਚ ਆਮ ਹੈ, ਹਜੇ ਵੀ ਲੋਕ ਬਹੁਤ ਬੀਜਦੇ ਜਿਵੇਂ ਕਿ ਪੰਜਾਬ 'ਚ ਹੁੰਦਾ ਸੀਗਾ। ਅਗਰ ਕਿਸੇ ਨੂੰ हरू ਮਰੂ ਨਾ ਹੀ ਮਿਲੇ, ਅਵਲਾਂ ਤੇ ਬਰਾਨੀ ਜਿਹੜੀਆਂ ਮੰਡੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ 'ਚੋਂ ਮਿਲ ਜੂ, ਨਹੀਂ ਤੇ ਜਿਹੜਾ ਪੰਸਾਰ ਸਟੋਰ ਹੁੰਦਾ ਜੀ, ਹਰ ਸ਼ਹਿਰ 'ਚ ਹੁੰਦਾ ਜਿੱਥੇ ਜੜੀ ਬੂਟੀਆਂ ਮਿਲਦੀਆਂ, ਹਾਂਜੀ, ਉੱਥੋਂ ਇਹ ਈਜ਼ੀਲੀ ਤੁਹਾਨੂੰ ਮਿਲ ਜਾਏਗਾ। ਮਿਲੇਗਾ ਥੋੜਾ ਜਿਹਾ ਮਹਿੰਗਾ, ਲੇਕਿਨ ਮਿਲ ਜਾਏਗਾ। ਚਾਚਾ ਬੂਟਾ ਪੁਰਾਣੀ ਦਾਸਤਾਨ ਤੈਨੂੰ ਚੇਤੇ ਕਰਾਈ ਅੱਜ? ਕੀ ਬਾਤ ਹੈ ਜੀ। ਇਹ ਪੁਰਾਣੀ ਦਾਸਤਾਨ ਹੀ ਆ ਜੀ। ਆ ਜਿਹੜੇ ਮੋਠ ਆ ਨਾ ਜੀ, ਇਹ ਬਹੁਤ ਪੁਰਾਣੀ ਫਸਲ ਆ। ਇਹ ਸਾਡੇ ਦੌਰ 'ਚ ਤਾਂ ਨਹੀਂ, ਸਾਡੇ ਤੋਂ ਵੀ ਪਹਿਲੇ ਸਿਆਣੇ ਬੀਜਦੇ ਰਹੇ ਨੇ ਜੀ, ਫਿਰ ਸਾਡੇ ਦੌਰ 'ਚ ਵੀ ਬੀਜਦੇ ਰਹੇ। ਤੇ ਇਹ ਹੌਲੀ ਹੌਲੀ ਲੋਕ ਫਿਰ ਨਾ ਜੀ ਨਵੀਆਂ ਫਸਲਾਂ, ਨਵੇਂ ਬੀ, ਜਿੱਦਾਂ ਹਾਈਬ੍ਰਿਡ ਬੀ ਨਹੀਂ ਆ ਰਿਹਾ, ਨਵੀਂ ਫਸਲ ਆ ਗਈ ਉਹ ਲਾਓ। ਇਹਨਾਂ ਨੂੰ ਪਿਛਲੀਆਂ ਫਸਲਾਂ ਨੂੰ ਛੱਡ ਦੇ ਗਏ, ਇਹ ਮੂੰਗੀ ਦੀ ਦਾਲ ਨੂੰ ਛੱਡ ਗਏ, ਚਣਿਆਂ ਨੂੰ ਛੱਡ ਗਏ, ਸਾਡੇ ਇਲਾਕੇ ਦੇ ਲੋਕ ਮੋਠਾਂ ਨੂੰ ਛੱਡ ਗਏ, ਨਵੇਂ ਬੀ ਅੱਗੇ ਆਉਂਦੇ ਗਏ ਤੇ ਨਵੀਆਂ ਫਸਲਾਂ ਤੇ ਉਹਦੇ ਹਿਸਾਬ ਨਾਲ ਫਿਰ ਲੋਕ ਬੀਜਦੇ ਗਏ। ਹਾਂਜੀ ਹਾਂ, ਇਹ ਬਸ ਹੁਣ ਫਸਲ ਪੁਰਾਣੀ ਆ ਤੇ ਇਹਨੂੰ ਛੱਡ ਗਏ ਲੋਕ ਜੀ। ਅੱਛਾ ਚਾਚਾ, ਚਲੋ ਮੋਠ ਤਾਂ ਹੈ ਨਾ ਕਿ ਸਾਡੇ ਵਾਸਤੇ, ਚਲੋ ਮੇਰੇ ਵਾਸਤੇ ਨਵੀਂ ਫਸਲ ਆ। ਚਾਚੇ ਬੂਟੇ ਨੇ ਤਾਂ ਹੱਥਾਂ ਨਾਲ ਗੱਡੀ ਵੱਢੀ। ਇਹ ਮਗਰਲੇ ਪਾਸੇ ਨਾ ਉਸਮਾਨ ਸਾਹਿਬ ਤੁਹਾਡੇ ਨਰਮਾ ਖਲੋਤਾ। ਮੈਂ ਸੱਚੀ ਗੱਲ ਦੱਸਾਂ, ਮੈਂ ਇੱਥੇ 1-2 ਬੂਟਾ ਨਰਮੇ ਦਾ ਮੇਰੀ ਨਿਗਾਹ ਤੇ ਚੜਿਆ ਗੱਲਾਂ ਕਰਦਿਆਂ, ਮੈਂ ਉਹ ਪੱਤਾ ਹੀ ਪਹਿਲੀ ਵਾਰੀ ਦੇਖਿਆ। ਅਸੀਂ ਆ ਗਏ ਜੀ ਨਰਮੇ ਦੇ ਵਿੱਚ। ਜਿਹੜੀ ਗੱਲ ਮੈਂ ਤੁਹਾਨੂੰ ਵਿਖਾਉਣ ਵਾਸਤੇ ਆਇਆ ਵੀ ਤੁਸੀਂ ਇੱਥੋਂ ਹੁਣ ਕੋਈ ਪੱਤਾ ਹੀ ਤੋੜ ਲਓ, ਆਹ ਪੱਤਾ ਹੀ ਤੋੜ ਲਓ, ਆਹ ਇਦਾਂ ਆਹ ਪੱਤੇ ਨਰਮੇ ਦੇ ਆ। ਅਸੀਂ ਇਹ ਪੱਤਾ ਕਦੀ ਜ਼ਿੰਦਗੀ 'ਚ ਨਹੀਂ ਵੇਖਿਆ। ਆਹ ਪੁਰਾਣੇ ਦਾ, ਅਸਲ ਨਰਮੇ ਦਾ ਆਹ ਪੱਤਾ ਜੀ ਜਿਹੜਾ ਨਰਮੇ ਦਾ ਹੁੰਦਾ। ਇਹ ਦੱਸੋ ਜੀ ਇਹਦੀ ਕੀ ਦਾਸਤਾਨ ਹੈ? ਇਹਦੀ ਦਾਸਤਾਨ ਕੀ ਜੀ, ਇਹ ਮੇਰੀ ਫਸਲ ਨਹੀਂ ਹੈ, ਇਹ ਸਾਡੇ ਇੱਥੇ ਆੜਤੀ ਸਹਿਬਾਨ ਨੇ ਜੀ ਸਾਡੇ ਪਿੰਡ ਦੇ। ਅੱਛਾ ਅੱਛਾ। ਤੇ ਉਹ ਸੀਡ ਦਾ ਕੰਮ ਵੀ ਕਰਦੇ। ਤੇ ਆਹ ਜਿਹੜਾ ਪਲਾਟ ਹੈ ਨਾ ਜੀ ਤੋੜ, ਅੱਛਾ ਜੀ। ਉਹ ਹਰ ਸਾਲ ਕੋਈ ਨਾ ਕੋਈ ਨਵੀਂ ਵੈਰਾਈਟੀ ਲਿਆਣ ਕੇ ਉਹਨੂੰ ਬੀਜਦੇ ਨੇ, ਅੱਗੇ ਫਿਰ ਉਹਦਾ ਸੀਡ ਤਿਆਰ ਕਰਕੇ ਸੇਲ ਕਰਦੇ ਆ ਜੀ। ਤੇ ਇਹ ਗੱਲ ਤੁਹਾਡੀ ਸੱਚੀ ਹੈ ਕਿ ਮੈਂ ਆਪ ਪਹਿਲੀ ਦਫਾ ਆ ਜਿਹੜਾ ਪੱਤਾ ਵੇਖਿਆ ਜੀ। ਤੁਸੀਂ ਆਹ ਬੂਟੇ ਦਾ ਸਿਰ ਦੇਖ ਰਹੇ ਜੀ? ਆਹ ਬੂਟੇ ਦਾ ਸਿਰ ਦੇਖ ਰਹੇ? ਉਹ ਚਾਚਾ ਬੂਟੇ ਦਾ ਸਿਰ ਦੇਖੋ, ਆਹ ਨਰਮੇ ਦੇ ਬੂਟੇ ਦਾ, ਤੇ ਇਸ ਬੂਟੇ ਦਾ ਸਿਰ ਦੇਖੋ। ਇਹ ਦੇਸੀ ਨਰਮੇ ਦੇ ਪੱਤੇ ਇਦਾਂ ਦੇ ਹੁੰਦੇ ਸੀ, ਲੇਕਿਨ ਇਹਦੇ ਟਿੰਡੇ ਤੇ ਫੁੱਲਾਂ ਦੀ ਸ਼ਕਲੋ ਸੂਰਤ ਜਿਹੜੀ ਉਹ ਦੇਸੀ ਵਰਗੀ ਹੈ ਨਹੀਂ ਜੀ। ਨਹੀਂ, ਆ ਵੇਖੋ ਨਾ, ਖਿੜਿਆ ਵੀ ਆ। ਆ ਵੇਖੋ, ਅਗਰ ਦੇਸੀ ਹੋਵੇ, ਆ ਵੇਖੋ ਨਾ। ਹਾਂਜੀ। ਹਜੇ ਤੇ ਖੈਰ ਇਹ ਉਹ ਸੌਣ ਭਾਦੋਂ ਵਾਲਾ ਆ ਜਾਂਦਾ ਵਾ। ਨਹੀਂ ਜੀ, ਨਹੀਂ ਦੇਸੀ ਨਹੀਂ ਹੈ। ਨਹੀਂ, ਦੇਸੀ ਨਹੀਂ ਹੈਗਾ ਨਰਮਾ ਹੀ ਆ ਜੀ, ਦੇਸੀ ਨਹੀਂ ਹੈ, ਲੇਕਿਨ ਹੈਗਾ ਨਰਮਾ ਜੀ ਇਹ। ਲੇਕਿਨ ਇਹ ਕੋਈ ਨਵੀਂ ਵੈਰਾਈਟੀ ਆ ਜੀ, ਨਵਾਂ ਬੀ ਆਇਆ। ਟਿੰਡਾ ਇਹਦਾ ਜਿਹੜਾ ਜੀ ਚੰਗਾ ਮੋਟਾ ਟਿੰਡਾ, ਤੇ ਬੀ ਨਵਾਂ ਜੀ ਇਹ ਕੋਈ। ਸ਼ਕਲ ਇਹਦੀ ਜਿਹੜੀ ਆ ਉਹ ਦੇਸੀ ਵਾਲੀ ਆ। ਹਾਂਜੀ, ਵਾਹ ਬਈ ਵਾਹ। ਨਹੀਂ, ਪੱਤਿਆਂ ਨੂੰ ਮੈਂ ਵੇਖਿਆ ਨਾ ਤੇ ਮੈਨੂੰ ਚੰਗਾ ਲੱਗਾ, ਮੈਂ ਕਿਹਾ ਚਲੋ ਤੁਹਾਨੂੰ ਵੀ ਵਿਖਾ ਦਿੰਨੇ ਆ। ਤੇ ਬੜੀ ਮਿਹਰਬਾਨੀ ਫੈਸਲ ਜ਼ੁਬੈਰ ਕੰਬੋਜ ਸਾਹਿਬ, ਤੁਸੀਂ ਇੱਕ ਨਵੀਂ ਫਸਲ ਸਾਡੇ ਵਾਸਤੇ ਤਾਂ ਨਵੀਂ ਹੈ ਨਾ ਜੀ ਇਹ। ਹਾਂਜੀ ਹਾਂਜੀ, ਨਵੀਂ ਪੀੜ੍ਹੀ ਲਈ ਨਵੀਂ ਆ, ਵੈਸੇ ਤੇ ਬਹੁਤ ਪੁਰਾਣੀ ਫਸਲ ਹੈ। ਹਾਂਜੀ, ਤੇ ਇਨਸ਼ਾਅੱਲਾ ਅਸੀਂ ਉੱਥੇ ਗੱਡਾਂਗੇ ਜੀ, ਅਸੀਂ ਦੇਖਾਂਗੇ ਗੱਡ ਕੇ। ਇਨਸ਼ਾਅੱਲਾ ਜੀ। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਮੋਇਆਂ ਨੂੰ ਬਾਂਗਾ ਤੇ ਜੀਂਦਿਆਂ ਨੂੰ ਡਾਂਗਾ। ਵੀ ਜਦੋਂ ਕੋਈ ਮਰ ਜਾਂਦਾ ਨਾ ਫਿਰ ਤਾਰੀਫਾਂ ਕਰਦੇ ਵੀ ਚੰਗਾ ਸੀ, ਤੇ ਜੀਂਦੇ ਨੂੰ ਜੀਣ ਨਹੀਂ ਦਿੰਦੇ।
ਜੀਂਦਿਆਂ ਦੇ ਕੋਈ ਜਾ ਕੇ ਮੱਥੇ ਲੱਗੋ, ਜੀਂਦਿਆਂ ਦੀ ਸੁਰ ਕਰੋ। ਕਿਸੇ ਕੋ ਆਣਾ ਜਾਣਾ ਚਾਹੀਦਾ, ਐਵੇਂ ਆਕੜ ਕੇ ਆਪ ਦੇ ਡੇਰੇ ਤੇ ਨਹੀਂ ਬੈਠਾ ਰਹਿਣਾ ਚਾਹੀਦਾ, ਕਿਸੇ ਭੈਣ ਭਰਾ ਕੋ ਜਾਣਾ ਵੀ ਚਾਹੀਦਾ। ਅਸੀਂ ਇਸ ਟਾਈਮ ਬੈਠੇ ਹਾਂ 471 ਗਾਹਬੇ ਸਮੁੰਦਰੀ, ਤੇ ਮੈਂ ਆਪਣੇ ਭਰਾ ਕੋ ਆਇਆ ਜੀ। ਅੱਗੇ ਵੀ ਆਈ ਜਾਈਦਾ, ਤੇ ਅੱਜ ਖਸੂਸੀ ਤੌਰ ਤੇ ਆਏ ਸੀ ਮੁਬਾਰਕ ਦੇਣ ਵਾਸਤੇ। ਮੇਰੇ ਭਰਾ ਨੇ ਸ਼ੌਕ ਕੀਤਾ ਜੀ, ਸ਼ੌਕ ਸਾਂਝਾ ਕਰਨ ਵਾਸਤੇ ਅਸੀਂ ਆਏ ਹਾਂ। ਵਛੇਰੀ ਲਈ ਆ, ਚੌਰੀ ਇਜਾਜ਼ ਗੁੱਜਰ ਬੈਠਾ ਜੀ, ਤੇ ਬਹੁਤੇ ਬੰਦੇ ਜਾਣਦੇ ਆ ਸਾਡੇ ਇੱਥੇ ਇਲਾਕੇ ਦੇ ਇਜਾਜ਼ ਸਾਹਿਬ ਨੂੰ, ਉਂਝ ਕਾਲਾ ਪਿਆਰ ਨਾਲ ਕਾਲਾ ਗੁੱਜਰ ਕਹਿੰਦੇ। ਹਾਂਜੀ, ਤੇ ਵਛੇਰੀ ਅੱਛਾ ਬੈਠੇ ਸੀ ਨਾ, ਤੇ ਜਿਹੜੀ ਥਾਂ ਤੇ ਬੰਦੇ ਨੂੰ ਆਪ ਚੰਗਾ ਲੱਗੇ ਨਾ, ਉੱਥੇ ਦਿਲ ਕਰਦਾ ਵੀ ਤੁਹਾਨੂੰ ਵੀ ਵਿਖਾਈਏ। ਮੈਨੂੰ ਥਾਂ ਬੜੀ ਚੰਗੀ ਲੱਗੀ। ਉਂਝ ਤਾਂ ਸੌਣ ਭਾਦੋਂ, ਪਰ ਇੱਥੇ ਆ ਕੇ ਨਾ ਉਹ ਸੌਣ ਭਾਦੋਂ ਵੀ ਭੁੱਲ ਗਿਆ। ਬੜਾ ਪੁਰਾਣਾ ਬੋਰਡ ਆ, ਰੁੱਖ ਬੜੇ ਲੱਗੇ ਆ, ਬੜੀ ਸੋਹਣੀ ਛਾਂ, ਤੇ ਹੇਠਾਂ ਬਾਬੇ ਬੈਠੇ ਆ ਪੱਗਾਂ ਬੰਨ੍ਹ ਕੇ। ਤੇ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਬੈਠੇ ਡੂਮਣੇ ਹੇਠਾਂ ਹੈ। ਅਸੀਂ ਤਾਂ ਸੋਚਿਆ ਸੀ ਵੀ ਜੱਟਾਂ ਦੇ 12 ਵਜਦੇ ਆ, ਇੱਥੇ ਆ ਕੇ ਅਸੀਂ ਗੁੱਜਰਾਂ ਦਾ ਵੀ ਕੋਈ ਹਿਸਾਬ ਲਾਇਆ ਜੀ। ਤੇ ਇਹ ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਕੀ ਹਾਲ ਆ ਚਾਰੀ ਜਾ? ਠੀਕ ਵਾ, ਸ਼ੁਕਰ ਅੱਲਾ ਦਾ। ਅੱਛਾ, ਪਹਿਲਾਂ ਆਪਾਂ ਵਛੇਰੀ ਦਿਖਾਈਏ, ਹਾਂਜੀ, ਫਿਰ ਬਹਿ ਕੇ ਗੱਲ ਕਰਦੇ ਹਾਂ, ਤੇ ਤੁਹਾਡੀ ਬਜ਼ੁਰਗਾਂ ਨਾਲ ਵੀ ਗੱਲ ਕਰਾਉਂਦੇ ਆ ਜੀ। ਇੱਥੇ ਇੱਕ ਬਾਬਾ ਜੀ ਬੈਠੇ ਆ, ਸਿਆਣੇ ਕਹਿੰਦੇ ਨੇ ਵੀ ਹਾਣ ਨੂੰ ਹਾਣ ਪਿਆਰਾ ਹੁੰਦਾ। ਇਹ ਹਾਣ ਹੀ ਪਾਕਿਸਤਾਨ ਦੇ ਆ। ਜਿੱਦਣ ਪਾਕਿਸਤਾਨ ਬਣਿਆ ਉਦਣ ਹੀ ਬਾਬਾ ਜੀ ਬਣੇ, ਬਾਬਾ ਜੀ ਜੰਮੇ ਉਦਣ। ਤੇ ਉਹ ਤੁਹਾਨੂੰ ਮਿਲਾਉਂਦੇ ਆ, ਗੱਲਬਾਤ ਕਰਾਉਂਦੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮੁਸ਼ਕਾ ਰੰਗ ਜੀ? ਹਾਂਜੀ, ਮੁਸ਼ਕਾ ਜੀ। ਮਾਸ਼ਾਅੱਲਾ। ਤੇ ਇਹ ਕਿੰਨੀ ਉਮਰ ਹੈ ਜੀ? ਇਹਦੀ ਉਮਰ ਜੀ 24 ਮਹੀਨੇ। ਅੱਛਾ, 2 ਸਾਲ। ਮਾਸ਼ਾਅੱਲਾ। ਇਦਾਂ ਤੋੜ ਕੇ ਲਿਆ ਉਧਰੋਂ ਨਾ, ਤੋੜ ਕੇ ਲਿਆ। ਹਾਂ, 24 ਮਹੀਨੇ ਹੋ ਗਏ? ਹਾਂਜੀ, 24 ਮਹੀਨੇ ਹੋ ਗਈ ਜੀ। ਮਾਸ਼ਾਅੱਲਾ। 4 ਮਹੀਨੇ ਦੀ ਪ੍ਰੈਗਨੈਂਟ ਆ ਘੋੜੀ। ਅੱਛਾ, ਮਾਸ਼ਾਅੱਲਾ। ਗੱਭਣ ਹੈ? ਹਾਂਜੀ, ਗੱਭਣ ਆ 4 ਮਹੀਨੇ ਦੀ। 20 ਮਹੀਨਿਆਂ ਦੀ ਸੀ ਜਦੋਂ ਇਹ ਕਰਾਸ ਹੋ ਗਈ ਸੀ। ਅੱਛਾ। ਹਾਂਜੀ। ਤੇ ਲਾਦੂ ਵੀ ਕੱਢੀ? ਲਾਦੂ ਅਸਲ 'ਚ ਗੱਭਣ ਆ, ਇਸ ਕਰਕੇ ਕੱਢੀ ਨਹੀਂ। ਉਦਾਂ ਬਹਿ ਬੂ ਜਾਂਦੇ ਮੁੰਡੇ, ਠੀਕ ਆ, ਤੰਗ ਨਹੀਂ ਕਰਦੀ, ਫੇਰਦੀ ਤੋਰਦੀ ਆ, ਠੀਕ ਆ। ਉਂਝ ਸਾਊ ਹੈ? ਹਾਂਜੀ, ਸਾਊ ਸੀਲ ਕੋਈ ਨਹੀਂ, ਜਿੱਦਾਂ ਮਰਜ਼ੀ ਛੇੜੋ, ਬਹਿ ਜਾਓ, ਕੋਈ ਗੱਲ ਨਹੀਂ। ਉੱਤੇ ਵੀ ਬਹਿ ਜਾਓ ਭਾਵੇਂ, ਹਾਂ ਛਾਲ ਮਾਰ ਕੇ ਉੱਤੇ ਬਹਿ ਜਾ ਭਾਵੇਂ। ਕੜਿਆਲਾ ਬੜੇ ਸ਼ੌਕ ਨਾਲ ਲਿਆ। ਹਾਂਜੀ, ਹਾਂ ਮੈਂ ਉੱਤੇ ਬਹਿ ਜਾ। ਆ ਦਿਖਾਓ ਜੀ ਐਨ, ਮਾਸ਼ਾਅੱਲਾ। ਚੰਨ ਤਾਰਾ ਪੂਰਾ ਬਣਿਆ ਜੀ। ਆ ਨਹੀਂ, ਤੰਗ ਨਹੀਂ ਕਰਦੀ ਘੋੜੀ। ਨਹੀਂ, ਬਹੁਤ ਸੋਹਣਾ ਜਾਨਵਰ, ਬਹੁਤ ਸੋਹਣਾ। ਸਾਊ ਸ਼ਰੀਫ ਆ ਘੋੜੀ ਨਾ। ਨਹੀਂ, ਬੜਾ ਸੋਹਣਾ ਸ਼ੌਕ ਹੈ ਜੀ, ਜਿਵੇਂ ਦਾ ਤੇਰਾ ਡੇਰਾ ਨਾ। ਹਾਂ, ਇਹ ਅਸੀਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਵੀ, ਉਹ ਬਾਬੇ ਹੋਰੀ ਬੈਠੇ ਆ, ਸਿਆਣੇ ਕਹਿੰਦੇ ਸੀ ਮੱਝਾਂ ਘਰ ਵਰਿਆਮਾ ਤੇ ਘੋੜੇ ਘਰ ਸੁਲਤਾਨਾ। ਇਦਾਂ ਦੀਆਂ ਢਾਰੀਆਂ ਤੇ ਨਾ ਦੇਸੀ ਘੋੜੀ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਤੇ ਉਹ ਰੱਬ ਨੇ ਦੇ ਦਿੱਤੀ ਜੀ, ਬੜੀ ਸੋਹਣੀ ਮੁਸ਼ਕੀ ਘੋੜੀ ਆ। ਤੇ ਅਸੀਂ ਖਸੂਸੀ ਤੌਰ ਤੇ ਸ਼ੌਕ ਸਾਂਝਾ ਕਰਨ ਵਾਸਤੇ ਆਏ। ਬਣ ਦਿਓ ਜੀ, ਮਾਸ਼ਾਅੱਲਾ। ਤੁਹਾਨੂੰ ਵੀ ਸ਼ੌਕ ਕਰਾਤਾ। ਅੱਛਾ, ਮੱਝਾਂ ਕਿਹੜੇ ਪਾਸੇ ਆ? ਮੱਝਾਂ ਕੋਈ ਇੱਧਰ ਵੱਜੀਆਂ, ਕੋਈ ਇੱਧਰ। ਬਸ ਮੱਝਾਂ ਤੇ ਉਹ ਵੀ ਦਿਖਾਣੀਆਂ ਉੱਥੇ, ਉਹ ਵੀ ਦਿਖਾ ਦੇਣੀਆਂ। ਸ਼ਹਿਰ ਦੇ ਲਾਗੇ ਵੀ ਇਹਨਾਂ ਦਾ ਅਸਲ ਕੰਮ ਦੁੱਧ ਦਾ ਹੀ ਹੈ। ਪੂਰੇ ਗੁੱਜਰ ਆ ਜੀ, ਦੁੱਧ ਦਾ ਕੰਮ ਆ, ਤੇ ਉਹ ਮੱਝਾਂ ਵੀ ਤੁਹਾਨੂੰ ਦਿਖਾਣੇ ਆ ਜਾ ਕੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਮ ਆ ਤੁਹਾਡਾ ਜੀ? ਹਾਜੀ ਮੁਹੰਮਦ ਸ਼ਫੀ। ਅੱਛਾ ਜੀ। ਤੇ ਬਾਬਾ ਜੀ ਕਿਹੜੇ ਜ਼ਿਲ੍ਹੇ ਤੋਂ ਆਏ ਤੁਸੀਂ ਪਿੱਛੋਂ? ਅੰਮ੍ਰਿਤਸਰ। ਅੱਛਾ ਜੀ। ਤੁਸੀਂ ਵੀ ਗੁੱਜਰ ਆ ਜੀ? ਨਹੀਂ, ਅਸੀਂ ਰਾਈ ਹਾਂ। ਅੱਛਾ, ਤੁਸੀਂ ਰਾਈ, ਮਾਸ਼ਾਅੱਲਾ। ਤੇ ਤੁਹਾਡੀ ਉਮਰ ਪਾਕਿਸਤਾਨ ਦੇ ਬਰਾਬਰ ਹੈ ਜੀ? ਹਾਂਜੀ। ਅੱਛਾ ਅੱਛਾ। ਤਾਂ ਇੱਥੇ ਆ ਕੇ ਤੁਸੀਂ ਪੈਦਾ ਹੋਏ? ਉਸੇ ਸਾਲ ਹੀ, ਸੰਨ 47 ਚ। ਅੱਛਾ, ਕਿੱਥੇ ਆ ਕੇ ਬੈਠੇ ਸੀ? ਸਮੁੰਦਰੀ। ਸਮੁੰਦਰੀ। 466। ਅੱਛਾ, 466 ਚ ਬੈਠੇ ਸੀ। ਇੱਥੇ ਆਪਣੇ ਬੇਲੀਆਂ ਕੋ ਆਏ ਜੀ? ਹਾਂਜੀ, ਆਪਣੇ ਬੇਲੀ। ਵਾਹ ਵਾਹ ਵਾਹ। ਬਾਬਾ ਜੀ ਆਪਣੇ ਬਜ਼ੁਰਗਾਂ ਕੋ ਆ ਯਾਰਾਂ ਜਾਈਦਾ ਜੀ, 5-7 ਦਿਨੀ ਇੱਥੇ ਦਿਹਾੜੀ ਕੱਢੀ ਦੀ ਨਾ ਕੋ। ਇਹ ਉਹੀ ਗੱਲ ਆ ਜਿਹੜੀ ਤੁਹਾਨੂੰ ਮੈਂ ਅੱਗੇ ਕੀਤੀ ਆ ਵੀ ਮੋਇਆਂ ਨੂੰ ਬਾਂਗਾਂ ਤੇ ਜਿੰਦਿਆਂ ਨੂੰ ਡਾਂਗਾ। ਦੇਖੋ, ਉਹ ਪੁਰਾਣੇ ਬੰਦੇ ਆ, ਆਪਦੇ ਯਾਰਾਂ ਬੇਲੀਆਂ ਨੂੰ ਮਿਲਦੇ ਰਹਿੰਦੇ ਆ। ਇਹ ਸੁਨੇਹਾ ਜੀ ਬੰਦਿਆਂ ਕੋਲ ਮਿਲਦੇ ਰਹਿਣਾ ਚਾਹੀਦਾ। ਹਾਂਜੀ, ਮਿਲਦੇ। ਇਹੀ ਜ਼ਿੰਦਗੀ ਹੈ ਜੀ। ਹਾਂਜੀ। ਅੱਛਾ, ਮੈਂ ਇੱਕ ਗੱਲ ਨਾ ਜੀ ਬਜ਼ੁਰਗਾਂ ਨੂੰ ਪੁੱਛਦਾ ਹੁੰਦਾ ਹਾਂਜੀ। ਵੀ ਇਸ ਉਮਰ ਦੇ ਵਿੱਚ ਜਦੋਂ ਤੁਸੀਂ ਬੋਰਡ ਹੇਠ ਬੈਠੇ ਆ, ਜਦੋਂ ਅਸੀਂ ਆਏ ਆ ਨਾ ਜੀ, ਤੇ ਬਾਬਾ ਜੀ ਬੈਠੇ ਸੀ, ਹੁੱਕਾ ਭੱਕ ਰਿਹਾ ਸੀ। ਇਸ ਉਮਰ 'ਚ ਆ ਕੇ ਸੋਚਾਂ ਕੀ ਆਉਂਦੀਆਂ? ਸੋਚਾਂ ਫਿਰ ਉਹ ਗਾਂ ਦੀਆਂ ਹੀ ਆਉਂਦੀਆਂ ਵੀ ਤਿਆਰੀਆਂ। ਆਹੋ, ਐਵੇਂ ਨਫੇ 'ਚ ਹੀ ਤੁਰੇ ਫਿਰਦੇ, ਉਮਰ ਤੇ ਮੁੱਕ ਗਈ ਆ। ਨਹੀਂ, ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ। ਹਾਂਜੀ ਬਾਬਾ ਜੀ, ਕੋ ਵੰਡ ਕਰੋ ਪਿਛਲੇ ਜਿਹੜਾ ਦੌਰ ਤੁਸੀਂ ਦੇਖਿਆ, ਹਾਂਜੀ, ਜਿਹੜਾ ਹੁਣ ਚੱਲ ਰਿਹਾ, ਹਾਂਜੀ। ਕਿਵੇਂ ਕਰਕੇ ਵੰਡ ਕਰਦੇ ਜੀ ਤੁਸੀਂ? ਵੰਡ ਇਹ ਆ ਵੀ ਪਹਿਲਾਂ ਵੀ ਚੰਗਾ ਸੀ ਤੇ ਹੁਣ ਵੀ ਖੈਰ ਸੱਲਾ
ਹਾਂ ਬੰਦੇ ਫੇਰ ਵੀ ਅਜੇ ਹੈਗੇ ਆ ਵਿੱਚ ਪੁਰਾਣੇ ਕੰਮ ਤੁਰਿਆ ਚੰਗਾ। ਹਾਂ ਉਹ ਜਿਹੜਾ ਤੁਹਾਡਾ ਦੌਰ ਸੀ ਉਹ ਕਿਵੇਂ ਦਾ ਸੀ? ਉਹ ਤੇ ਬਹੁਤਾ ਹੀ ਚੰਗਾ ਸੀ। ਬਹੁਤਾ ਚੰਗਾ, ਹਾਂ ਬਹੁਤਾ ਚੰਗਾ। ਉਹ ਤੇ ਫਿਰ ਬੰਦੇ ਇਕੱਠੇ ਹੀ ਬਹਿ ਰਹਿੰਦੇ, ਕੰਮ ਕਰ ਲਿਆ ਤੇ ਬਹਿ ਗਏ ਇਕੱਠੇ। ਹਾਂ ਹੁਣ ਕੰਮ ਮੁੰਡਿਆਂ ਤੇ ਆ ਗਿਆ, ਮੋਬਾਈਲਾਂ ਤੇ। ਹਾਂ 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 ਉਹ ਦੇਸੀ ਕੰਮ ਮੁੱਕ ਗਿਆ ਨਾ, ਹਾਂ ਕੰਮ ਆ ਗਿਆ ਵਿਲਾਇਤੀ। ਬਲੈਤੀ ਆ ਗਿਆ। ਅੱਗੇ ਆ ਜਿਹੜੀ ਫੜ ਲਓ ਹੁਣ ਦੇਖ ਰਹੇ ਆ, ਹਾਂ ਇਹ ਉਦੋਂ ਹੈ ਸੀ? ਉਦੋਂ ਹੈ ਨਹੀਂ ਸੀ। ਹਾਂ ਉਦੋਂ ਹੈ ਨਹੀਂ। ਹੈ ਨਹੀਂ ਸੀ, ਨਾਲੇ ਉਦੋਂ ਖਰਚੇ ਹੈ ਨਹੀਂ ਸੀ। ਖਰਚੇ ਵਧਾ ਲਏ ਸੀ। ਖਰਚੇ ਬਹੁਤ ਆਪ ਹੀ ਵਧਾਏ ਆ। ਹੋਰ ਬੜੀ ਸੋਹਣੀ ਗੱਲ ਕੀਤੀ। ਜਿਹੜੀ ਆ ਅਫਰਾ ਤਫਰੀ ਦੇਖ ਰਹੇ ਆ ਨਾ ਆਪਾਂ, ਜਿਹੜੀ ਇਹ ਫੜ ਲਓ, ਇਹ ਹੈ ਨਹੀਂ ਸੀ ਉਦੋਂ। ਇਹ ਹੈ ਨਹੀਂ। ਉਦੋਂ ਖਰਚੇ ਹੈ ਨਹੀਂ ਸੀ। ਖਰਚੇ ਹੈ ਨਹੀਂ, ਨਾ ਬਿੱਲ, ਨਾ ਕੁਛ, ਨਾ ਲੈਣ, ਨਾ ਮੋਟਰਸਾਈਕਲ, ਨਾ ਤੇਲ ਪਵਾਉਣਾ। ਹਾਂਜੀ ਸਾਈਕਲ ਹੋਣਾ ਚਲਾ ਕੇ ਚਲੇ ਜਾਣਾ। ਹੁਣ ਵੀ ਨਹੀਂ ਹੈਗੇ ਖਰਚੇ, ਤੁਸੀਂ ਤੇ ਹੁਣ ਵੀ ਖਰਚਿਆਂ ਤੋਂ ਬਗੈਰ ਹੀ ਆ ਸਰਕਾਰ। ਵੇ ਆਹੋ ਉਹ 10 ਮੀਲ 20 ਮੀਲ ਪੈਦਲ ਤੁਰ ਕੇ ਵੀ ਚਲੇ ਜਾਈਦਾ, ਕੋਈ ਪਰਵਾਹ ਨਹੀਂ ਸੀ। ਹਾਂ ਹੁਣ ਤੇ ਪਾਣੀ ਲਾਉਂਦੇ ਮੁੰਡੇ, ਉਹ ਜੇ ਘੱਲੋ ਕਹਿੰਦੇ ਮੋਟਰਸਾਈਕਲ ਦਾ ਗੇੜਾ ਮਾਰ ਲਈਏ। ਹਾਂ ਮੋਟਰਸਾਈਕਲ ਦਾ ਗੇੜਾ ਮਾਰਦੇ। ਮੋਟਰਸਾਈਕਲ ਤੇ। ਹਾਂ ਹਾਂ ਵਾਹ ਜੀ, ਇਹ ਗੱਲ ਬੜੀ ਸੋਹਣੀ ਹੈ ਜੀ। ਜਿਹੜਾ ਜਦੋਂ ਖਰਚੇ ਵਧਾ ਲਏ ਨਾ ਤੇ ਫਿਰ ਭੱਜਣਾ ਤੇ ਪੈਣਾ, ਭੱਜਣਾ ਹੀ ਪੈਣਾ। ਉਦੋਂ ਭੱਜਣਾ ਪੈਣਾ। ਇਹ ਜਿਹੜੀ ਭੱਜ ਨਸ ਬਹੁਤੀ ਹੈ ਨਾ ਜੀ, ਇਹ ਸਾਨੂੰ ਇਹ ਬਹੁਤੀ ਬਣੀ। ਹਾਂਜੀ ਹਾਂਜੀ। ਜਿਉਂਦੇ ਰਹੋ ਜੀ, ਅੱਲਾਹ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ। अस्सलाम वालेकुम जी। ਵਾਲੇਕੁਮ ਸਲਾਮ। ਬਾਬਾ ਜੀ ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ ਅਰਸ਼ਦ, ਮੁਹੰਮਦ ਅਰਸ਼ਦ। ਤੇ ਤੁਸੀਂ ਕਿਹੜੇ ਜ਼ਿਲ੍ਹੇ ਦੇ ਆ ਜੀ? ਹੁਸ਼ਿਆਰਪੁਰ ਦੇ। ਅੱਛਾ, ਤੁਸੀਂ ਉਹਦਾ ਜਦੋਂ ਆ ਘੁੱਲੂ ਘਰ ਆਇਆ ਉਦੋਂ ਆਏ ਉੱਠ ਕੇ ਜੀ? ਬਜ਼ੁਰਗ ਤੁਹਾਡੇ ਬਜ਼ੁਰਗ ਆਏ ਉਦੋਂ ਆਏ ਘੁੱਲੂ ਘਰ ਸੀ? ਤੇ ਤੁਸੀਂ ਆ ਕੇ ਕਿੱਥੇ ਬੈਠੇ? ਜਿਸ ਤੇ 471 471 'ਚ ਹੀ ਆ ਕੇ ਬੈਠੇ ਸੀ। ਅੱਛਾ, ਤੇ ਤੁਹਾਡੀ ਬਾਬਾ ਜੀ ਉਮਰ ਕਿੰਨੀ ਹੋ ਗਈ? 70 ਸਾਲ। 70 ਸਾਲ। ਤੇ ਤੁਸੀਂ ਗੁੱਜਰ ਹੈ ਜੀ? ਅਸੀਂ ਗੁੱਜਰ। ਅੱਛਾ, ਗੁੱਜਰਾਂ ਦੇ ਵਿੱਚ ਵੀ ਗਾਂ ਗੋਤਾ? ਤਹਿਸੀਲ ਦਸੂਆ ਸੀ ਸਾਡੀ। ਅੱਛਾ, ਪਿੱਛੇ ਦਸੂਹਾ ਸੀ? ਤਹਿਸੀਲ ਦਸੂਆ ਸੀ, ਪਿੰਡ ਕੈਰਿਆਂ ਵਾਲਾ, ਪਿੰਡ ਕੈਰਿਆਂ ਵਾਲਾ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਇਹ ਪਿੰਡ ਕੈਰਿਆਂ ਵਾਲਾ ਜੀ, ਇਹ ਸੁਣਿਆ ਸਾਡੇ ਕੋਲ ਕੋਈ ਸਰਦਾਰ ਆਏ ਸੀ ਜੀ ਉੱਥੋਂ, ਪਿੰਡ ਕੈਰਿਆਂ ਵਾਲਾ। ਹੁਣ ਤਾਂ ਖਬਰੇ ਉਹ ਵੀ ਸ਼ਹਿਰ ਬਣ ਗਿਆ ਹੋਵੇ। ਨਹੀਂ, ਉਹਨੇ ਸ਼ਹਿਰ ਕੀ ਬਣਨਾ, ਕਹਿੰਦੇ ਸੀ, ਅਸੀਂ ਕਿਹੜਾ ਦੇਖਿਆ। ਕਹਿੰਦੇ ਸੀ ਵੀ ਉਸ ਚੱਕ ਦੇ ਦਰਮਿਆਨ ਥਾਣੀ ਬਈ ਲੰਘਦੀ ਸੀ, ਅੱਧਾ ਉਸ ਬੰਨੇ ਸੀ, ਅੱਧਾ ਉਸ ਬੰਨੇ। ਕੀ ਲੰਘਦੀ ਸੀ? ਬਈ ਬਈ ਸਾਦਿਆਂ ਨੂੰ ਨਹਿਰ ਸੀ ਕੀ? ਨਹਿਰ ਨਹੀਂ, ਉਹ ਜਿਹੜਾ ਨਾਲਾ ਜਿਹਾ ਨਹੀਂ ਹੁੰਦਾ, ਜਿੱਦਾਂ ਨਾਰੋ ਵਾਲਾ ਡੇਕ ਤੇ ਏਕ ਲੰਘਦੀਆਂ। ਹਾਂਜੀ ਹਾਂਜੀ ਹਾਂਜੀ, ਇਦਾਂ। ਡੇਕ ਲੰਘਦੀ। ਅੱਛਾ, ਇਹ ਨਿਸ਼ਾਨੀ ਉਸ ਪਿੰਡ ਦੀ ਹਾਂ ਵੀ ਉਹ ਪਿੰਡ ਵਿਚਾਲੇ ਲੰਘਦੀ ਸੀ, ਅੱਧਾ ਇੱਧਰ ਸੀ ਅੱਧਾ ਇੱਧਰ ਸੀ। ਹਾਂ। ਦੇਖੋ ਨਾ, ਇਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਹਾਲੇ ਵੀ ਚੇਤੇ ਆ ਜੀ। ਬਜ਼ੁਰਗ ਤੁਰ ਗਏ ਜੀ ਹੁਣ? ਸਭ ਚਲੇ ਗਏ। ਹਾਂ। ਅੱਛਾ, ਹੁਣ ਸਾਡੀ ਵਾਰੀ। ਅੱਲਾ ਤੁਹਾਨੂੰ ਸਿਹਤ ਦੇਵੇ ਜੀ। ਬੜਾ ਚੰਗਾ ਲੱਗਾ ਜੀ ਇੱਥੇ ਆ ਕੇ। ਤੇ ਸਾਡੇ ਕਰਕੇ ਜੀ ਸਾਰੇ ਇਕੱਠੇ ਹੋਏ ਨੇ ਤੇ ਆਪਦੇ ਕੰਮਾਂ ਤੇ ਲੱਗੇ ਸੀਗੇ। ਲਾਗਿਓਂ ਆ ਵੀ ਤੁਸੀਂ ਉਹ ਜਿਹੜਾ ਤੁਹਾਡਾ ਪਿਛਲੇ ਪਿੰਡ ਦਾ ਜਿਹੜਾ ਨਾਲਾ ਦੱਸ ਰਿਹਾ, ਇੱਥੋਂ ਨਹਿਰ ਲੰਘ ਰਿਹਾ ਖਾਲਾ, ਤੇ ਮੱਝਾਂ ਵਾੜ ਕੇ ਖੁੱਲਾ ਕੀਤਾ ਹੈ। ਘਰ ਨਹੀਂ ਆ। ਹਾਂ, ਤੇ ਅੱਜ ਚੱਲਦਾ ਨਹੀਂ ਇਹ? ਅੱਜ ਪਿੱਛੇ ਆ ਜੀ ਪਾਣੀ, ਅੱਛਾ, ਪਿੱਛੇ ਬੰਨਿਆ ਹੈ। ਆ ਜਾਣਾ ਐਸੇ ਮਰਬੇ ਚ ਬੱਦਾਂ। ਅੱਛਾ, ਆਉਣ ਵਾਲਾ ਪਾਣੀ ਹੈ। ਤੇ ਆ ਬੋਰਡ ਦੀ ਉਮਰ ਕਿੰਨੀ ਕਾ ਬਾਬਾ ਜੀ? ਦੀ ਹੋਣੀ ਹੈ ਜੀ 18 19 ਸਾਲ। 18 19 ਤੋਂ ਸ਼ਾਇਦ ਬਹੁਤ ਹੀ ਲੱਗ ਨਹੀਂ ਗਈ। ਨਹੀਂ, ਹੱਥਾਂ ਨਾਲ ਲਾਇਆ। ਅੱਛਾ, ਹਾਂਜੀ, ਹੱਥਾਂ ਨਾਲ ਲਾਇਆ। ਬਹੁਤ ਸੋਹਣਾ ਤੁਰਿਆ ਖਾਲਾ ਨਾ ਲੱਗੇ ਜੀ। ਹਾਂਜੀ, ਤੇ ਜਿਹੜਾ ਪਰਾਂ ਬੋਰਡ ਖਲੋਤਾ ਇੱਥੇ ਪਹਿਲਾਂ ਬਿਲਕੁਲ ਛਾਂ ਕੋਈ ਨਹੀਂ ਸੀ ਜੀ, ਆ ਰੁੱਖ ਅਸੀਂ ਆਏ ਆ ਤਾਂ ਉਦੋਂ ਹੀ ਸਾਰੇ ਨਵੇਂ ਹੀ ਲੱਗੇ। ਉਹ ਬੋਰਡ ਵੀ ਲੱਗਾ ਇੱਕ। ਹਾਂਜੀ, ਬੋਰਡ ਤੇ 4 ਆ ਜੀ ਇੱਥੇ। ਹਾਂ, ਤੇ ਕਾਲੀ ਰਾਤ ਬਣ ਜਾਣੀ ਜੀ ਇੱਥੇ ਜਦੋਂ ਸਾਰੇ ਬੋਰਡ ਰਲ ਗਏ। ਉਹ ਪਰਲਾ ਕਿੰਨਾ ਕੁ ਪੁਰਾਣਾ ਜੀ? ਉਹ ਇਹਦੇ ਤੋਂ ਐਵੇਂ ਸਾਲ 6 ਮਹੀਨੇ ਪੁਰਾਣਾ। ਅੱਛਾ, ਉਹ ਵੀ ਇੰਨੇ ਕੁ। ਸਭ ਤੋਂ ਪਹਿਲਾਂ ਇਹ ਹੀ ਆ। ਅੱਛਾ ਜੀ, ਡੇਰਾ ਦੇਖਦੇ ਹਾਂ ਜੀ ਤੁਰ ਫਿਰ ਕੇ। ਹਾਂਜੀ। ਬੜੇ ਸੋਹਣੇ ਰੁੱਖ ਲੱਗੇ ਆ, ਬੜੀ ਸੋਹਣੀ ਥਾਂ ਡੰਗਰਾਂ ਵਾਸਤੇ, ਉਂਝ ਵੀ ਜੀ ਲੱਗਦਾ ਇੱਥੇ ਆ ਕੇ। ਚਲੋ ਆ ਦੇਖੀਏ। ਚਲੋ ਜੀ। ਤੁਸੀਂ ਬੈਠੋ ਜੀ, ਹੁੱਕਾ ਪੀਓ, ਅਸੀਂ ਆਏ। ਆ ਮਿਸਤਰੀ ਲਾਏ? ਇਹ ਮਿਸਤਰੀ ਲਾਏ ਜੀ, ਇੱਥੇ ਇੱਕ ਤੇ ਟਰੈਕਟਰ ਖਿਲਾਰਨ ਲਈ ਜਗ੍ਹਾ ਬਣਾਉਂਦੇ। ਅੱਛਾ ਅੱਛਾ। ਅੱਗੇ ਬਾਹਰ ਹੀ ਸੀ, ਉਹ ਨਵਾਂ ਟਰੈਕਟਰ ਆ ਜੀ। ਹਾਂ ਹਾਂ। ਕਦੀ ਰਾਤ ਨੂੰ ਤਰੇਲ ਤੇ ਦਿਨੇ ਧੁੱਪ ਤੇ ਮੀਂਹ, ਉੱਥੇ ਨਾਲੇ ਬਹਿਣ ਲਈ ਜਗ੍ਹਾ ਜੁਗਾ ਬਣ ਜਾਏਗੀ। ਉਦਾਂ ਤੇ ਆਪਣੇ ਕੋਲ ਜਗ੍ਹਾ ਬਥੇਰੀ ਆ, ਛਾਂ ਵੀ ਸਭ ਕੁਝ, ਆਹੋ। ਪਰ ਇਹ ਫਿਰ ਜ਼ਰਾ ਸਾਫ ਸੁਥਰਾ ਮਾਹੌਲ ਹੋ ਜਾਏਗਾ ਜੀ। ਆ ਦੇਖ ਲਾ, ਪਹਾੜੀ ਕਿਕਰਾਂ ਵੀ ਦੇਖ ਲਾ ਪੂਰਾ ਰੁੱਖ ਬਣ ਜਾਂਦੀਆਂ, ਪਰ ਬਣਦੀਆਂ ਉਮਰ ਦੇ ਨਾਲ। ਉਹ ਜਿਹੜੀ ਪਰਲੀ ਕਿਕਰ ਦਾ ਮੋਢਾ ਨਾ ਜੀ, ਉਹ ਬੇਰੀ ਆ ਜੀ। ਅੱਛਾ, ਉਹ ਬੇਰੀ ਹੈ। ਹਾਂਜੀ,
ਆ ਪਹਾੜੀ ਕਿੱਕਰ ਆ? ਉਹ ਬੇਰੀ ਆ ਪਹਾੜੀ ਕਿੱਕਰ ਆ, ਦੇਸੀ ਕਿੱਕਰ ਆ। ਅੱਛਾ, ਹਾਂਜੀ ਤੇ ਇਹਨੂੰ ਬੇਰ ਲੱਗਦੇ ਬੇਰੀ ਨੂੰ? ਬੇਰ ਬੜੇ ਜੀ, ਅੱਛਾ, ਇਹਨੂੰ ਬੇਰ ਮੌਸਮ ਨੇ ਲੱਗਣੇ ਜੀ ਹੁਣ। ਨਹੀਂ ਹੈ ਪੁਰਾਣੀ ਬੇਰੀ ਆ ਹਾਂਜੀ ਮੈਂ- ਪੁਰਾਣੀ ਬੇਰੀ, ਹਾਂ, ਬੇਰ ਇਹਨੂੰ ਲੱਗਦੇ ਬੜੇ ਚੰਗੇ ਜੀ। ਉਹ ਗੋਲ ਬੇਰ ਹੈ। ਹਾਂਜੀ ਹੂੰ, ਇਹਨੂੰ ਗੋਲ ਬੇਰ ਲੱਗਦੇ ਆ। ਤੇ ਆ ਗੇਰ ਹੁਣ ਬੰਦ ਕਰਤਾ? ਇਹ ਗੇਅਰ ਬੰਦ ਕਰਤਾ ਜੀ, ਹੁਣ ਗੇਅਰਾਂ ਵਾਲਾ ਕੰਮ ਘਟ ਗਿਆ ਜੀ। ਹੁਣ ਟੋਕੇ ਫੀਟਰ ਮੋਟਰਾਂ, ਹੁਣ ਤੇ ਹੋਰ ਬੜਾ ਕੁਝ ਆ ਗਿਆ ਜੀ। ਆ ਇੱਧਰ ਇੱਕ ਚੱਲਦਾ? ਹਾਂਜੀ ਇਹ ਇੱਕ ਚੱਲਦਾ ਜੀ। ਅੱਛਾ, ਇੱਕ ਚੱਲ, ਦੋ ਲੱਗੇ ਆ ਨਾ, ਹਾਂਜੀ, ਇੱਕ ਦੋ ਬੰਦ ਹੋ ਲੱਗੇ, ਗਿਆ, ਇੱਕ ਚੱਲਦਾ। ਹਾਂਜੀ ਉਹ ਦੇਖੋ ਨਾ ਜੀ, ਉਸਮਾਨ ਸਾਹਿਬ ਇੱਥੇ ਆ ਕੇ ਦਿਖਾਓ ਵੀ ਬੋਰਡ ਦੇ ਹੇਠ ਜਿੱਦਾਂ ਡੰਗਰ ਬੈਠੇ ਆ ਤੇ ਕਿੱਡੇ ਸਕੂਨ ਦੇ ਵਿੱਚ ਆ। ਹਾਂਜੀ ਕੋੜ ਦੀ ਛਾਂ ਫਿਰ ਜੀ, ਉੱਤੋਂ ਸੌਣ ਭਾਦੋਂ ਲਾਗੇ ਖਾਲਾ ਪਾਣੀ ਠੰਡਾ, ਪਾਣੀ ਠੰਡਾ, ਵਾਹ ਬਈ। ਮੌਜਾਂ ਲੱਗੀਆਂ ਜਾਨਵਰਾਂ ਦੀਆਂ। ਤੇ ਇਹ ਜਿਹੜਾ ਬਣਿਆ ਆ ਵਿੱਚ ਕਈ ਕੋਠੇ ਬੜੇ ਪੁਰਾਣੇ ਆ, ਤੇ ਇਹ ਕਿੰਨਾ ਕਿ ਇਹ ਕਦੋਂ ਕਾ ਕੇ ਇੱਥੇ ਬਣਾਏ ਕੋਠੇ ਕੁੱਠੇ? ਕੋਠੇ ਬਣਾਇਆਂ ਨੂੰ ਇਹਨਾਂ ਨੂੰ, ਇਹ ਪੁਰਾਣੇ ਜਿਹੜੇ ਆ ਇਹਨਾਂ ਨੂੰ ਤੇ ਕੋਈ 25-30 ਸਾਲ ਹੋ ਗਏ ਜੀ। ਹਾਂ ਹਾਂ, ਬਸ ਜਿੱਦਾਂ ਫਿਰ ਜਿਹੜਾ ਕੋਈ ਪੁਰਾਣਾ ਹੁੰਦਾ ਅੱਗੇ ਫਿਰ ਨਵਾਂ ਤਿਆਰ ਹੋ ਜਾਂਦਾ, ਅੱਗੇ ਨਵਾਂ। ਹੁਣ ਆ ਵੇਖੋ ਪਿਛਲੇ ਪੁਰਾਣੇ ਘਟਦੇ ਜਾਂਦੇ ਆ ਜੀ, ਹਾਂ ਅੱਗੇ ਨਵੇਂ ਹੁਣ ਸੀਮੈਂਟ ਨਾਲ ਬਣੀ ਜਾਂਦੇ, ਅੱਗੇ ਗਾਰੇ ਮਿੱਟੀ ਨਾਲ ਬਣੇ ਸੀ, ਹਾਂ ਹਾਂ, ਹੁਣ ਅੱਗੇ ਰੇਤ ਸੀਮੈਂਟ ਚੱਲ ਪਿਆ ਜੀ, ਪਲਸਤਰ ਚੱਲ ਪੈਣਾ। ਹੂੰ। ਇਦਾਂ ਹੀ ਫਿਰ ਸਾਫ ਆ ਢੱਗਾ ਰੇੜੀ ਵਾਸਤੇ ਆ? ਹਾਂਜੀ ਹਾਂ, ਸੋਹਣਾ ਬੜਾ। ਇਹ ਢੱਗਾ ਰੇੜੀ ਦਾ ਜੀ। ਹੂੰ। ਉਦਾਂ ਤੇ ਬਹੁਤੇ ਟਰਾਲੀ ਟਰੈਕਟਰ ਦੇ ਹੀ ਪੱਠੇ। ਅੱਛਾ, ਮੈਨੂੰ ਇੱਕ ਗੱਲ ਬੜੀ ਨਾ ਪਸੰਦ ਆਈ ਹੈ ਵੀ ਨਲਕੇ ਤੁਸੀਂ ਆ ਦੇਖੋ ਨਾ, ਇੱਕ ਤਾਂ ਆ ਨਲਕਾ ਲੱਗਾ ਹਾਂਜੀ। ਡੇਰੇ ਦੇ ਵਿਚਾਲੇ, ਇੱਕ ਉਹ ਨਲਕਾ ਲੱਗਾ ਜੀ। ਨਲਕਿਆਂ ਦੇ ਫਿਰ ਪਾਣੀ ਵੱਖਰੇ ਵੱਖਰੇ, ਜਿੱਥੇ ਨਵਾਂ ਨਲਕਾ ਲੱਗਦਾ ਜਰਾ ਸਾਫ ਸੁਥਰਾ ਪਾਣੀ ਉਹ ਹੁੰਦਾ। ਬੋਰਡ ਦੇ ਹੇਠ ਵੀ ਨਲਕਾ ਲੱਗਾ, ਹਾਂਜੀ। ਫਿਰ ਉਹ ਸੜਕੀ ਦੇ ਉੱਤੇ ਵੀ ਨਲਕਾ ਲਾਇਆ ਜੀ। ਉਸਮਾਨ ਸਾਹਿਬ ਦੇਖਦਾ? ਹਾਂ, ਬੋਰਡ ਦੇ ਵਿੱਚੋਂ ਦੀ ਦਿਸੂਗਾ ਹੇਠ, ਰਾਹ ਦੇ ਉੱਤੇ ਵੀ ਨਲਕਾ ਲਾਇਆ। ਹਾਂਜੀ ਹਾਂ, ਇੱਥੋਂ ਸੜਕ ਲੰਘਦੀ ਕੱਚੀ? ਹਾਂਜੀ ਇਹ ਸੜਕ ਜਾਂਦੀ ਜੀ ਅੱਗੇ ਨਹਿਰ ਤੇ, ਅੱਗੇ ਉਹ ਮੁੰਨੀਆਂ ਵਾਲੇ ਬੰਗਲਾ ਤੇ ਤੁਸੀਂ ਸਾਨੂੰ ਉਹ ਜਿਹੜੇ ਡੰਗਰ ਉੱਥੇ ਮੱਝਾਂ ਰੱਖੀਆਂ ਸ਼ਹਿਰ ਜੀ। ਹਾਂਜੀ ਉਹਨੂੰ ਨਿਗਾਹ ਮਾਲ, ਮਾਰਾਂਗੇ। ਮੈਂ ਕਿਹਾ ਜੀ ਚਲੀਏ ਉੱਥੇ? ਚਲੋ ਤੁਹਾਨੂੰ ਜੀ ਬਾਈ ਕਾਲੇ ਗੁੱਜਰ ਦਾ ਸ਼ੌਕ ਦਿਖਾਣੇ ਆ ਤੇ ਤੁਹਾਡੇ ਪਸੰਦ ਆਊਗਾ, ਆ ਜਾਓ। ਚਲੋ ਜੀ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਨਹਿਰ ਦਾ ਮੁੱਢ ਤੇ ਸ਼ਹਿਰ ਦਾ ਮੁੱਢ ਇਹ ਝੋਟੇ ਦਾ ਸਿਰ ਹੀ ਹੁੰਦਾ। ਸ਼ਹਿਰਾਂ ਦੇ ਮੁੱਢ 'ਚ ਰੋਜ਼ੀ ਵੀ ਹੈ ਵੀ ਬੰਦੇ ਆ ਕੇ ਜੁੜਦੇ ਆ ਸ਼ਹਿਰਾਂ ਨਾਲ। ਹੁਣ ਜਿੱਦਾਂ ਸਾਡਾ ਭਰਾ ਜੀ ਇਜਾਜ਼ ਗੁੱਜਰ, ਇਹਨੇ ਤੁਹਾਨੂੰ ਪਿੰਡ ਵਾਲੀ ਥਾਂ ਦਿਖਾ ਕੇ ਆਏ ਆ ਵੀ ਆ ਉਹਦੀ ਪਿੰਡ ਵਾਲੀ ਠਾਠ ਆ, ਉਹ ਸ਼ਹਿਰਾਂ 'ਚ ਲੱਭਦੀ ਤਾਂ ਨਹੀਂ ਹੈ, ਪਰ ਇੱਥੇ ਵੀ ਇਹਨੇ ਚੰਗੀ ਬਣਾਈ ਵੀ ਕਾਰੋਬਾਰ ਕੀਤਾ, ਡੰਗਰ ਲਿਆ ਕੇ ਸ਼ਹਿਰ ਦੇ ਮੁੱਢ ਰੱਖੇ। ਇਹ ਪੁੱਛਦੇ ਆ ਵੀ ਕਿੰਨੀ ਕੁ ਖਿਆਈ ਸਖਿਆਈ ਆ ਪੱਠੇ ਕਿੱਥੋਂ ਲੈ ਕੇ ਆਏ ਜੀ? ਇਹ ਪੱਠੇ ਪਿੰਡੋਂ ਹੀ ਲਿਆਈਦੇ ਜੀ, ਆਪਣੇ ਰਕਬੇ ਚੋਂ, ਪੈਲੀ ਚੋਂ, ਟਰੈਕਟਰ ਟਰਾਲੀ ਦੇ ਲੈ? ਟਰੈਕਟਰ ਟਰਾਲੀ ਤੇ। ਹਾਂਜੀ ਸਵੇਰ ਜਾਣਾ ਬੰਦੇ ਟਰੈਕਟਰ ਅੱਛਾ, ਟਰਾਲੀ ਤੇ। ਭਰ ਲੈਣੇ? ਹਾਂਜੀ ਟਰਾਲੀ ਭਰਨੀ ਹੋਣੀ ਜੀ ਪੱਠਿਆਂ ਦੀ। ਅੱਛਾ, ਇਹ ਤਾਜ਼ੇ ਪੱਠੇ ਰੋਜ਼ ਉੱਥੋਂ ਲੈ ਕੇ ਆਉਂਦੇ ਆ? ਹਾਂਜੀ ਰੋਜ਼ ਡੇਲੀ। ਹਾਂ, ਹਾਂਜੀ ਰੋਜ਼ ਲੈ ਕੇ ਆਉਣੇ ਜੀ। ਦੇਖੋ ਨਾ ਕੋਈ ਤੇ ਰੋਜ਼ੀ ਦਾ ਵਸੀਲਾ ਬਣਾਉਣ ਵਾਸਤੇ ਕੋਈ ਖੇਚਲ ਕਰਨੀ ਪੈਂਦੀ। ਉਂਝ ਚਾਰ ਵੀ ਬਣਾਇਆ? ਹਾਂਜੀ ਚਾਰ ਵੀ ਬਣਾਇਆ ਜੀ। ਹਾਂਜੀ, ਆ ਚਾਰ ਦੱਬਿਆ ਜੀ, ਜਿਹਨੂੰ ਸੈਲਜ ਵੀ ਸਾਦੇ ਆ। ਅੱਛਾ, ਅੱਗੇ ਉਹ ਮੱਝਾਂ ਦਿਖਾਣੇ ਆ ਤੁਹਾਨੂੰ। ਤੇ ਇਹ ਤੁਹਾਡਾ ਅਸਲ ਕਾਰੋਬਾਰ ਹੈ ਕੀ ਹੈ ਜੀ? ਅਸਲ ਕਾਰੋਬਾਰ ਤੇ ਜੀ ਵੈਸੇ ਤੇ ਸ਼ੌਕ ਨਾਲ ਹੀ ਅਸੀਂ ਰੱਖੀਆਂ ਜੀ। ਕਾਰੋਬਾਰ ਅੱਜ ਤੋਂ ਕਹਿ ਲਓ ਕੋਈ 5-10 ਸਾਲ ਪਿੱਛੇ ਚਲ ਜੀਏ ਹਾਂਜੀ। ਤੇ ਫੇਰ ਤੇ ਕਾਰੋਬਾਰ ਹੁੰਦਾ ਸੀ ਜੀ। ਹੂੰ। ਤੇ ਹੁਣ ਤੇ ਸ਼ੌਕ ਹੀ ਆ ਜੀ, ਕਾਰੋਬਾਰ ਨਹੀਂ ਹੁਣੇ। ਅੱਛਾ। ਹਾਂਜੀ ਹੁਣ ਤੇ ਮਸਲਨ ਵੰਡੇ ਸੈਲਜ ਮਹਿੰਗਾਈ ਪੱਠੇ ਬਹੁਤ। ਖਰਚੇ ਮਹਿੰਗਾਈ ਉੱਥੇ ਗੱਲ ਹੋ ਗਈ ਹੈ ਜੀ। ਹੁਣ ਤੇ ਸਾਡੇ ਡੰਗਰ ਸਾਨੂੰ ਸ਼ੌਕ ਹੀ ਕਰਾਉਂਦੇ ਜੀ। ਬਾਕੀ ਸਾਨੂੰ ਦੁੱਧ ਸ਼ੁੱਧ ਪੀਣ ਨੂੰ ਚੰਗਾ ਲੱਭ ਜਾਂਦਾ ਖਾਲਸ। ਆ ਦੁੱਧ ਦੀ ਤਾਂ ਇਹ ਤੁਹਾਨੂੰ ਮੈਂ ਦੱਸਦਾ ਜੀ, ਅੱਗੇ ਡੇਰੇ ਤੇ ਗਏ ਆ ਨਾ, ਉੱਥੇ ਜਿੱਥੇ ਬੋਰਡ ਥੱਲੇ ਡੂਮਣੇ ਹੇਠ ਬੈਠੇ ਸੀ, ਉੱਥੇ ਚਰਵਾ ਭਰ ਲਿਆਂਦਾ, ਦੁੱਧ 'ਚ ਅੰਬ ਪਾ ਲਏ ਉੱਥੋਂ ਚੋ ਕੇ ਹੀ, ਤੇ ਇੱਥੇ ਲਿਆ ਕੇ ਵਿੱਚ ਦੁੱਧ 'ਚ ਸੋਡਾ ਪਾਤਾ ਜੀ। ਮੈਂ ਕਹਿੰਦਾ ਜੀ ਇੱਕ ਘਰ ਦੀਆਂ ਮੱਝਾਂ ਹੋਣ ਤੇ ਫੇਰ ਹੀ ਇਹ ਟਸ਼ਨ ਹੁੰਦੇ ਆ ਜੀ। ਖੁੱਲਾ ਦੁੱਧ ਵੀ ਬੰਦਾ ਤਾਂ ਹੀ ਪੀਂਦਾ ਜਦੋਂ ਘਰ ਦੇ ਡੰਗਰ ਹੋਣ। ਉਂਝ ਇਹ ਵੀ ਸ਼ਹਿਰ ਦੇ ਲਾਗੇ ਹਾਂਜੀ ਤੇ ਇੱਕ ਪਿੰਡ 'ਚ ਬੈਠਿਆ ਡੰਗਰ ਰੱਖਣ 'ਚ ਤੁਸੀਂ ਕਿੰਨਾ ਕੁ ਫਰਕ ਕੱਢਦੇ ਆ, ਕਿੰਨੀ ਕੁ ਖੇਚਲ ਆ ਇਸ ਗੱਲ ਦੀ? ਖੇਚਲ ਇਹਦੇ ਚ ਇਹ ਆ ਜੀ, ਪੱਠਿਆਂ ਦੀ ਜਾ ਕੇ ਲੈ ਕੇ ਆਉਣ ਦੀ ਖੇਚਲ ਆ ਜੀ। ਹਾਂ। ਬਾਕੀ ਇਹ ਆ ਕਿ ਜੇ ਉਨੀ ਕੁ ਖੇਚਲ ਆ ਤੇ ਫਿਰ ਇੱਥੇ ਦੁੱਧ ਦਾ ਰੇਟ ਵੀ ਜ਼ਿਆਦਾ ਵਾ। ਹਾਂ, ਇੱਥੇ ਦੁੱਧ ਫਿਰ ਮਸਲਨ ਪੈਸੇ ਵੀ ਉਨੇ ਕੁ ਜ਼ਿਆਦਾ ਹੀ ਹੁੰਦੇ। ਦੁੱਧ ਦੇ 220 ਰੁਪਏ 30 ਰੁਪਏ ਦੁੱਧ ਦਾ ਰੇਟ ਆ ਜੀ। ਪਿੰਡ 150 ਰੁਪਿਆ ਰੇਟ ਆ। ਇਹ ਅਸਲ ਫਰਕ ਨਿਕਲਦਾ ਹੈ। ਹਾਂਜੀ ਦੇਖੋ ਜੀ, ਕੋਈ ਕੰਮ ਵੀ ਆ ਹੈ ਤਾਂ ਖੇਚਲ ਨਾ। ਆ ਝੋਟਾ ਜੀ? ਹਾਂਜੀ ਇਹ ਝੋਟਾ ਜੀ। ਮਾਸ਼ਾਅੱਲਾ। ਝੋਟਾ ਇਹਨੂੰ ਮੋੜੀ ਛੋਟੇ ਛੋਟੇ ਝੋਟੇ ਦਾ ਮੂੰਹ ਇਧਰ ਨੂੰ ਕਰੀ। ਝੋਟਾ ਘਰ ਦਾ ਹੀ ਆ ਜੀ। ਘਰ ਬਾਈ ਦੀ ਝੋਟਾ ਮੱਝ ਇਹਨੂੰ ਮੋੜ ਦੇ ਇਹਨੂੰ। ਹਾਂ, ਮਾਸ਼ਾਅੱਲਾ, ਵਾਹ ਜੀ ਵਾਹ। ਇਹ ਰਾਵੀ ਹੈ ਜੀ? ਹਾਂਜੀ
ਹਾਂ ਬੜੀ ਦੇਰ ਬਾਅਦ ਜੀ ਐਡਾ ਖਾਲਸ ਰਾਵੀ ਝੋਟਾ ਦੇਖਿਆ ਜੀ ਵੀ ਇਹਦੇ 'ਚ ਨੀਲੀ ਹੈ ਨਹੀਂ। ਹਾਂਜੀ ਨਹੀਂ ਇਹ ਰਾਵੀ ਦਾ ਜੀ। ਇਹ ਰਾਵੀ ਦਾ ਆ ਮਣਕਾ ਤੇ ਆ ਬੂਥੀ ਪਛਾਣ ਆ ਜੀ ਸਾਡੇ ਰਾਵੀ ਦੀ। ਆ ਜਿਹੜਾ ਝੋਟਾ ਤੁਸੀਂ ਇਸ ਟਾਈਮ ਦੇਖ ਰਹੇ ਤੇ ਮੱਝਾਂ ਵੀ ਬਹੁਤੀਆਂ ਰਾਵੀ ਦੀਆਂ। ਮੱਝਾਂ ਰਾਵੀ ਦੀਆਂ ਵੀ ਨੀਲੀ ਦੀਆਂ ਵੀ ਜੀ ਵਿੱਚ। ਅੱਛਾ ਹਾਂਜੀ ਮੱਝਾਂ ਨੂੰ ਥੋੜਾ ਜਿਹਾ ਟੋਰਿਓ ਜੀ। ਤੇ ਇਹ ਤੁਸੀਂ ਫਿਰ ਮੰਡੀਆਂ ਮੁੰਡੀਆਂ ਚੋਂ ਲੈਣੇ ਆ ਟੁਰ ਫਿਰ ਕੇ ਲੈਣੇ ਆ ਜਾਂ ਘਰ ਦੀਆਂ? ਮੱਝਾਂ ਹਾਂਜੀ ਮੰਡੀ ਚੋਂ ਵੀ ਲੈ ਲਈ ਦੀ ਆ, ਅੱਗੋਂ ਪਿੱਛੋਂ ਬਾਹਰੋਂ ਵੀ ਕਿਤੋਂ ਲੈ ਲਈ ਦੀ ਆ, ਵੇਚ ਵੀ ਲਈ ਦੀ ਜਿਹੜੀ ਚੰਗੀ ਨਿਕਲੇ। ਵਿੱਚ ਘਰ ਦੀਆਂ ਵੀ ਆ ਜੀ, ਝੋਟੀਆਂ ਵਿੱਚ 3-4 ਘਰ ਦੀਆਂ ਹੁਣ। ਹਾਂ ਝੋਟੀਆਂ ਮੈਂ ਦੇਖ ਰਿਹਾ ਆ ਵੀ ਝੋਟੀ ਖਲੋਤੀ ਹਾਂਜੀ ਆ ਮੱਝ ਕਿੰਨੇ ਸੂਏ ਆ ਜੀ? ਇਹ ਝੋਟੀ ਦੀ ਇਹ ਜਿਹੜੀ ਜੀ ਕਹਿ ਆ ਪਿਛਲੀ ਇਹ ਪਿਛਲੀ ਮੱਝ ਚੌਥੇ ਸੂਏ ਆ ਜੀ। ਉਹ ਝੋਟੀ ਇਹਦੀ ਆ ਜਿਹੜੀ ਇੱਥੇ ਖੜੀ ਸੀ। ਆ ਕਿੰਨੇ ਸੂਏ ਆ ਮੱਝ? ਇਹ ਪਹਿਲਣ ਆ ਜੀ। ਹਾਂ ਪਤਲਾ ਮੂੰਹ ਆ ਵੀ ਮੱਝ ਸੋਹਣੀ। ਪਹਿਲੇ ਤੁਹਾਡੇ ਕੋਲ ਮੱਝ ਜਿਹੜੀ ਬਹੁਤੇ ਤੋਂ ਬਹੁਤਾ ਦੁੱਧ ਕਿੰਨਾ ਇਹ ਪਿੱਛੇ ਜੀ ਇਹਨੇ ਐ ਸੂਏ ਮੱਝ ਨੇ 23 ਲੀਟਰ ਦੁੱਧ ਦਿੱਤਾ ਜੀ। ਮਾਸ਼ਾਅੱਲਾ। ਦੇਖੋ ਮੈਂ ਇਸੇ ਦਾ ਹੀ ਪੁੱਛਿਆ ਸੀ ਅੱਗੇ। ਹਾਂਜੀ ਇਹਦਾ ਮੂੰਹ ਆ ਦੇਖੋ ਆ ਮੱਝ ਦਾ। ਇਹ ਮੱਝ ਹੁਣ ਫੇਰ ਗਾਂ ਐਡਾ ਬੂਥਾ ਹੀ ਨਹੀਂ ਲੱਭਦਾ ਜੀ। ਇਹ ਸਾਡੀ ਰਾਵੀ ਦੇ ਵਿੱਚ ਲੱਭਦਾ। ਨੀਲੀ 'ਚ ਐਡਾ ਮੂੰਹ ਨਹੀਂ ਹੁੰਦਾ ਜੀ। ਤੇ ਬਹੁਤ ਚੰਗੀ ਮੱਝ ਆ ਜੀ। ਇੱਕ ਘਰ ਦੀ ਮੱਝ ਹੁਣ ਫੇਰ ਸੂਈ ਉਧਰ ਵੱਜੀ ਆ। ਉਹ ਝੋਟੀ ਜਿਹੜੀ ਖੜੀ ਉਹ ਹਾਂਜੀ। ਥੰਮਲੇ ਦੇ ਕੋਲ ਹਾਂਜੀ ਇਹ ਝੋਟੀ। ਉਹ ਝੋਟੀ ਹੋਈ ਹੌਂਸਰ ਆ ਜੀ। ਅੱਛਾ ਉਹ ਸਾਡੀ ਘਰ ਦੀ ਮੱਝ ਆ, ਕਹਿ ਲਓ ਕਿ ਸਾਡੇ ਬਾਬਿਆਂ ਤੋਂ ਚੱਲੀ ਆ ਰਹੀ ਨਸਲ ਸਾਡੇ ਕੋਲ ਨਾ। ਬਹੁਤ ਸੋਹਣੀ ਉਹ ਝੋਟੀ ਅੰਦਰ ਇੱਕ ਮਾਸ਼ਾਅੱਲਾ। ਮੱਝ ਆ ਜੀ, ਉਹ ਸੂਈ ਹੁਣ ਫੇਰ ਇਹ ਉਸ ਮੱਝ ਦੀ ਕੱਟੀ ਆ ਜੀ। ਹਾਂ ਇਹਦੀ ਮਾਂ ਹੀ ਮੈਂ ਕਹਿਣ ਲੱਗਾ ਸੀ ਮਾਂ ਦੀ ਇਹਦੀ ਦਿਖਾਓ। ਮਾਂ ਉਧਰ ਬੈਠੀ ਜੀ। ਅੱਛਾ ਉਧਰ ਵੀ ਮੱਝਾਂ? ਹਾਂਜੀ ਉਧਰ ਵੀ ਹੈ ਜੀ। ਸੂਈ ਉਹਨੇ ਹੁਣ ਉਹ ਫੇਰ ਖੜੀਆਂ ਕੱਟੀ ਕਰੀ ਦਿੱਤੀ। ਅਮਰ। ਉਹ ਕੱਟੀ ਵਾਲੀ ਮੱਝ ਬਾਹਰ ਕੌਡੂ ਕੱਢ ਕੇ ਲਿਆ। ਹਾਂ ਬਾਹਰ ਲਿਆ ਕੱਢ ਕੇ। ਅੱਛਾ ਗਾਵਾਂ ਵੀ ਹੈ ਵਿੱਚ ਜੀ? ਹਾਂਜੀ ਗਾਵਾਂ ਵੀ ਹੈ ਜੀ। ਅੱਛਾ 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 ਅਸੀਂ ਤਾਂ ਦੇਖਿਆ ਜਿਹੜੇ ਬੰਦੇ ਦੁੱਧ ਦਾ ਕਾਰੋਬਾਰ ਕਰਦੇ ਆ ਜਾਂ ਦੁੱਧ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਮੱਝਾਂ ਘੱਟ ਤੇ ਗਾਵਾਂ ਬਹੁਤੀਆਂ ਰੱਖਦੇ ਆ ਤੇ ਤੁਸੀਂ? ਸਾਡੇ ਅਸਲ 'ਚ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ, ਅਸੀਂ ਮਤਲਬ ਜ਼ਿਆਦਾ ਕਾਰੋਬਾਰ ਵਾਲਾ ਕੰਮ ਘੱਟ ਹੈ ਜੀ, ਸ਼ੌਕ ਵਾਲਾ ਜ਼ਿਆਦਾ। ਤੇ ਸਾਡੇ ਲੱਗਦੇ ਲੋਕ ਯਾਰ ਬੇਲੀ ਆ ਜ਼ਿਆਦਾ ਦੁੱਧ ਲੈ ਕੇ ਜਾਂਦੇ। ਉਹ ਫਿਰ ਗਾਵਾਂ ਦਾ ਦੁੱਧ ਏਡਾ ਪਸੰਦ ਨਹੀਂ ਕਰਦੇ, ਮੱਝਾਂ ਦਾ ਦੁੱਧ ਪਸੰਦ ਕਰਦੇ। ਉਸਮਾਨ ਸਾਹਿਬ ਝੋਟਾ ਇੱਥੋਂ ਮਗਰੋਂ ਦਿਖਾਇਓ ਜੀ। ਮੇਰੇ ਬਹੁਤ ਪਸੰਦ ਆਇਆ ਮਾਸ਼ਾਅੱਲਾ ਝੋਟਾ ਜੀ। ਏਡੀ ਖਾਲਸ ਹੈ ਜਿਹੜੀ ਰਾਵੀ ਬਰੀਡ ਹੈ ਨਾ ਜੀ। ਹਾਂਜੀ ਬਹੁਤ ਘੱਟ ਆ ਜੀ। ਬਹੁਤ ਘੱਟ ਆ ਕਿਉਂ ਵਿੱਚ ਰਲਾ ਬਹੁਤਾ ਹੋ ਗਿਆ। ਹਾਂਜੀ ਤੇ ਇਹ ਝੋਟਾ ਖਾਲਸ ਰਾਵੀ ਹੈ ਜੀ। ਨਹੀਂ ਬਹੁਤ ਸੋਹਣਾ ਮਾਸ਼ਾਅੱਲਾ ਬਹੁਤ ਝੋਟਾ ਇਹਦੇ ਤੋਂ ਪਹਿਲੇ ਵੀ ਅੱਛਾ ਸੀ, ਅੱਲਾ ਵਾਸਤੇ ਦਾ ਸੀ, ਉਹ ਕਰਤਾ ਸੀ। ਅੱਛਾ ਅੱਛਾ ਇਹ ਵੀ ਅੱਲਾ ਵਾਸਤੇ ਦਾ ਹੀ ਆ। ਅੱਛਾ ਜਿੰਨੀ ਦੇਰ ਹੈਗਾ ਇੱਥੇ ਹੈਗਾ ਫਿਰ। ਹਾਂਜੀ ਫੇਰ ਇਹ ਅੱਲਾ ਦੀ ਰਾਤ ਹੈ ਜੀ। ਆ ਮੱਝ ਆ ਜੀ। ਮੱਝ ਸੂਇਆਂ ਚ ਹੈ ਨਾ? ਹਾਂਜੀ ਹੁਣ ਸੂਈ ਐ ਹੋ ਗਏ 5-6 ਦਿਨ, ਫਿਰ ਕੱਟੀ ਦਿੱਤੀ ਇਹਨੇ। ਮਾਸ਼ਾਅੱਲਾ ਬਹੁਤ ਸੋਹਣੀ ਮੱਝ ਆ, ਗੁਣਾ ਵਾਲੀ ਮੱਝ ਆ। ਸਿੰਘ ਦਿਖਾਇਓ ਜੀ ਮੱਝ ਦਾ, ਐਨ ਮੂੰਹ ਕਰੀ ਮਾੜਾ ਜਿਹਾ। ਵਾਹ ਬਾਈ ਹਾਂ ਸਭ ਤੋਂ ਸੋਹਣਾ ਸਿੰਘ ਜੀ ਆ ਗਿਣਿਆ ਜਾਂਦਾ ਜੀ, ਚੂੜ ਸਿੰਘੀ। ਵਾਹ ਬਾਈ ਉਹ ਮੱਝ ਹੁਣ ਲਿਆਂਦੀ ਜੀ ਨਵੀਂ ਪਹਿਲਣ ਝੋਟੀ ਹੋ ਗਈ। ਹਾਂਜੀ ਅੱਛਾ ਮਾਸ਼ਾਅੱਲਾ ਇਹ ਪਹਿਲਣ? ਹਾਂਜੀ ਬੜਾ ਕੱਦ ਬੋਤਾ ਜੀ ਇਹ ਵੀ ਰਾਵੀ ਵਾਲਾ। ਮੈਂ ਜੀ ਇਧਰ ਨੂੰ ਕਰਿਓ ਜੀ ਮੇਰੇ ਵੱਲ ਨੂੰ। ਜਿਹੜੇ ਪਿੰਡ ਦੀ ਅਸੀਂ ਅੱਗੇ ਗੱਲ ਕਰਦੇ ਸੀ ਨਾ ਬਜ਼ੁਰਗਾਂ ਨਾਲ ਬੈਠੇ, ਮੇਰੇ ਉਹ ਦਿਮਾਗ 'ਚ ਗੱਲ ਘੁੰਮਦੀ ਸੀ, ਹੁਣ ਚੇਤੇ ਆਈ। ਜਿਹੜਾ ਪਿੰਡ ਅਸੀਂ ਖਲੋਤੇ ਆ 471 ਗਾਬੇ, ਹਾਂਜੀ ਇਹਦਾ ਨਾਮ ਪੁਰਾਣਾ ਕੀ ਹੈ? 471 ਰਾਮ ਸਿੰਘ ਵਾਲਾ। ਰਾਮ ਸਿੰਘ ਵਾਲਾ। ਤੇ ਉਹ ਉਸਮਾਨ ਸਾਹਿਬ ਨੇ ਯਾਦ ਕਰਾਇਆ ਵੀ ਸਾਡੇ ਕੋਲ ਸਰਦਾਰ ਆਏ ਸੀ, ਉਹਨਾਂ ਦੀ ਘਰ ਦੀ ਵੀ ਨਾਲ ਸੀ, ਤੇ ਉਹ ਕਹਿੰਦੇ ਵੀ ਅਸੀਂ ਇੱਥੋਂ ਉੱਠ ਕੇ ਗਏ ਸੀ 471 ਚ ਰਾਮ ਸਿੰਘ। ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਹੋਣਾ ਇਸ ਪਿੰਡ 'ਚ ਸਰਦਾਰ ਬੈਠੇ ਸੀ। ਇਸ ਪਿੰਡ 'ਚ ਹੈ ਹੀ ਸਰਦਾਰ ਸੀ ਜ਼ਿਆਦਾ। ਸਾਰਾ ਪਿੰਡ ਹੀ ਸਰਦਾਰ? ਹਾਂਜੀ ਜ਼ਿਆਦਾ ਪਿੰਡ ਸਰਦਾਰਾਂ ਦਾ ਹੀ ਸੀ। ਵੀਡੀਓ ਬੜੀਆਂ ਦੇਖੀਆਂ ਜਿਨ੍ਹਾਂ ਵਿੱਚ ਸਰਦਾਰ 471 ਹਾਂ ਬਹੁਤ ਸਾਰੇ ਸਰਦਾਰ ਇੱਥੇ ਵੇਖਣ ਵਾਸਤੇ ਆਪਣਾ ਪਿੰਡ ਆਏ। ਇਹ ਉਹ 471 ਆ ਰਾਮ ਸਿੰਘ ਵਾਲਾ, ਵੱਜਦਾ ਵੀ ਰਾਮ ਸਿੰਘ ਦੇ ਜਦੋਂ ਨਾਲ। ਪਾਕਿਸਤਾਨ ਇੰਡੀਆ ਦੀ ਪਾਰਟੀਸ਼ਨ ਹੋਈ ਨਾ, ਇਧਰੋਂ ਜਿਹੜੇ ਸਰਦਾਰ ਗਏ ਵੀ ਸੀ ਨਾ, ਅਕਸਰ ਲੋਕਾਂ ਨੂੰ ਉਹਨਾਂ ਨੇ ਉੱਥੇ ਦੱਸਿਆ ਸੀ ਕਿ 471 ਪਿੰਡ ਦੇ ਵਿੱਚ ਜਾ ਕੇ ਬੈਠੋ, ਉੱਥੇ ਬਹੁਤ ਜ਼ਿਆਦਾ ਪਾਣੀ ਆ। ਜ਼ਿਮੀਂਦਾਰਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਉੱਥੇ 3 ਮੋਗੇ ਆ ਜੀ, ਹਾਂ ਤੇ 3 ਮੋਗਿਆਂ 'ਚ ਇੰਨਾ ਕੁ ਪਾਣੀ ਆ ਕਿ 8 ਦਿਨਾਂ 'ਚ ਪਾਣੀ ਨਹੀਂ ਸੰਭਾਲਿਆ ਜਾਂਦਾ। ਹਾਂ ਤੇ ਫਿਰ ਜ਼ਿਆਦਾਤਰ ਲੋਕਾਂ ਨੇ ਰੁਝਾਨ ਇਸ 471 ਨੂੰ ਪਿੰਡ ਨੂੰ ਕੀਤਾ ਸੀ, ਵੀ ਜਿਨ੍ਹਾਂ ਨੂੰ ਉਹਨਾਂ ਨੇ ਇਹ ਦੱਸਿਆ। ਕਿੰਨੇ ਮਰਬਿਆਂ ਦਾ ਪਿੰਡ ਆ, ਕੋਈ ਹੈ ਪਤਾ? ਇਹ ਤਕਰੀਬਨ ਜੀ 70-75 ਮਰਬਿਆਂ ਦਾ ਪਿੰਡ ਹੈ ਜੀ। ਵਿੱਚ ਕੁਛ ਨਹਿਰ ਦੇ ਨਾਲ ਕੁਤਰਾਂ ਆ ਜਾਂਦੀਆਂ ਵਾ, ਲੇਕਿਨ 75 ਮਰਬਿਆਂ ਦਾ ਪਿੰਡ ਹੈ ਜੀ। 75 ਮਰਬਿਆਂ ਨੂੰ 3 ਮੋਗੇ ਬੜੇ ਮੋਗੇ ਆ ਜੀ, ਤੇ ਫਿਰ ਹੈ ਵੀ ਨਹਿਰ ਨਹੀਂ, ਲੱਗ ਹੁਣ ਗਈ। 2 ਰਹਿ ਗਏ ਜੀ। ਉਦੋਂ 3 ਸੀ, ਇੱਕ ਬੰਦ ਕਰਤਾ ਸੀ, ਪਾਣੀ ਬਹੁਤ ਜ਼ਿਆਦਾ ਹੁੰਦਾ ਸੀ। ਹੁਣ 2 ਮੋਗੇ ਆ ਜੀ, ਤੇ ਪਾਣੀ ਹੁਣ ਵੀ ਬਹੁਤ ਜ਼ਿਆਦਾ। ਉਹ ਜਿਹੜੀ ਮੈਂ ਗੱਲ ਕੀਤੀ ਸੀ ਨਾ ਵੀ ਸ਼ਹਿਰ ਦਾ ਮੁੱਢ ਤੇ ਨਹਿਰ ਦਾ ਮੁੱਢ, ਇਸ ਟਾਈਮ ਜਿਸ ਤੇ ਅਸੀਂ ਖਲੋਤੇ ਆ ਨਾ, ਵੀ ਆਪਣਾ ਇਜਾਜ਼ ਨੇ ਜਿਹੜਾ ਡੇਰਾ ਬਣਾਇਆ ਹੈ ਨਾ ਸ਼ਹਿਰ ਦੇ ਮੁੱਢ 'ਚ, ਅਗਲੇ ਪਾਸੇ ਨਹਿਰ ਦਾ ਮੁੱਢ ਹੈ ਜੀ,
ਵੱਡੀ ਨਹਿਰ ਲੰਘਦੀ ਸਾਡੀ ਸਮੁੰਦਰੀ ਵਾਲੀ ਹਾਂਜੀ ਤੇ ਇਸ ਪਾਸੇ ਸ਼ਹਿਰ ਦਾ ਮੋਢਾ ਦੋਵੇਂ ਮੋਢੇ ਇੱਥੇ ਆ ਜੀ। ਤੇ ਅੱਛਾ ਉਹ ਰਾਮ ਸਿੰਘ ਵਾਲਾ ਵਜਦਾ ਮੈਂ ਉਹ ਗੱਲ ਮੈਂ ਚੇਤੇ ਕਰ ਰਿਹਾ ਸੀ ਜਿਹੜੇ ਇੱਥੇ ਤੁਸੀਂ ਗੁੱਜਰ ਆ ਹਾਂਜੀ ਸਾਡੇ ਜਿਵੇਂ ਜੱਟਾਂ ਦੀਆਂ ਨਾ ਗੋਤਾਂ ਹੁੰਦੀਆਂ ਹਾਂਜੀ ਤੁਹਾਡੀ ਗੋਤ ਕਿਹੜੀ? ਸਾਡੀ ਗੋਦ ਪਸਵਾਲ ਜੀ। ਪਸਵਾਲ ਆ ਜੀ। ਹਾਂਜੀ ਹਾਂ ਤੇ ਇਸ ਪਿੰਡ ਦੇ ਵਿੱਚ ਹੋਰ ਵੀ ਗੋਤਾਂ ਦੇ ਗੁੱਜਰ ਬੈਠੇ ਆ ਜੀ। ਗੁੱਜਰਾਂ ਜਾਟਾਂ ਰਾਈਆਂ ਇਸ ਪਿੰਡ ਹਾਂਜੀ ਰਾਈ ਆ ਗੁੱਜਰ ਆ ਜੱਟ ਆ ਰਾਣੇ ਆ। ਰਾਣੇ ਵੀ ਹੈ। ਹਾਂਜੀ ਅੱਛਾ ਰਾਣੇ ਵੀ ਹੈ। ਹਾਂਜੀ ਚਲੋ ਬੜੇ ਦਿਨਾਂ ਦੇ ਫੱਬਦੇ ਸੀ ਅਸੀਂ ਕਿਹਾ ਯਾਰ ਆਪਣੇ ਭਰਾ ਦਾ ਨਾ ਉਹ ਡੇਰਾ ਡੰਡਾ ਦਿਖਾਣਾ ਅਸੀਂ ਤੇ ਅੱਜ ਦਿਲ ਕੀਤਾ ਅਸੀਂ ਕਿਹਾ ਯਾਰ ਅੱਜ ਦਿਖਾਈਏ ਤੇ ਜਦੋਂ ਬੋਰਡ ਥੱਲੇ ਜਾ ਕੇ ਬੈਠੇ ਆ ਨਾ ਤੇ ਨਲਕੇ ਦਾ ਪਾਣੀ ਪੀਤਾ ਜਾ ਕੇ ਦਿਲ ਕੀਤਾ ਵੀ ਇੱਥੇ ਕੈਮਰਾ ਚਲਾਈਏ ਬੜਾ ਸਕੂਨ ਜੀ। ਦਾ ਮਾਹੌਲ ਦੀ ਫਿਰ ਉਹ ਫਿਰ ਤੁਹਾਨੂੰ ਪਤਾ ਜੀ ਉਹ ਚਾਸ ਨਹੀਂ ਪਿੰਡ ਲੱਭਦੀ ਦੇ ਮਾਹੌਲ ਦੀ ਚਾਸ ਫਿਰ ਉਹ ਕਿੱਥੇ ਚਾਸ ਨਹੀਂ ਲੱਭਦੀ। ਲੱਭਦੀ ਅੱਲਾ ਇੱਥੇ ਤਾਂ ਸ਼ਹਿਰ 'ਚ ਵੀ ਤੁਸੀਂ ਚਾਸ ਪਿੰਡ ਵਾਲੀ ਸਾਡਾ ਸ਼ਹਿਰ ਜੀ ਬਸ ਸਮੁੰਦਰੀ ਫਿਰ ਉਹ ਨਾਲ ਹੀ ਆ ਨਾ ਜੀ ਸਾਨੂੰ ਪਿੰਡ ਦੇ ਵਾਸੀ ਆ ਫਿਰ ਜਦੋਂ ਸ਼ਹਿਰ ਚ ਆਈਏ ਸਾਨੂੰ ਉਹ ਮਜ਼ਾ ਨਹੀਂ ਆਉਂਦਾ ਹੈ ਬਸ ਅਸੀਂ ਇਹ ਨਾ ਜੀ ਜਿਹੜਾ ਕਹਿ ਲਓ ਵੀ ਸਾਡਾ ਸ਼ਹਿਰ ਜੀ ਇਸ ਟਾਈਮ ਸਮੁੰਦਰੀ ਮਾਸ਼ਾਅੱਲਾ ਬੜਾ ਕਾਮਯਾਬ ਸ਼ਹਿਰ ਆ ਬੜਾ ਤਰੱਕੀ ਦਿਨਾਂ 'ਚ ਕੀਤੀ ਹੈ ਹਾਂਜੀ ਤਰੱਕੀ ਠੀਕ ਆ ਹਾਂਜੀ ਦਿਨਾਂ ਦੇ ਵਿੱਚ ਤਰੱਕੀ ਕਰ ਗਿਆ ਬੜਾ ਵੱਡਾ ਸ਼ਹਿਰ ਬਣ ਗਿਆ ਅੱਲਾਹ ਤਾਲਾ ਇਦਾਂ ਹੀ ਤਰੱਕੀ ਕਰਾਵੇ ਜੀ ਤੇ ਚਰ ਸਾਹਿਬ ਬੜੀ ਮਿਹਰਬਾਨੀ ਠੀਕ ਹੋ ਗਈ ਕੋਈ ਗੱਲ ਨਹੀਂ ਮਿਹਰਬਾਨੀ ਕਾਦੀ ਤੁਹਾਡਾ ਆਪਣਾ ਡੇਰਾ ਵਾ ਨਹੀਂ ਆਪਣਾ ਹੀ ਆਪਣਾ ਹੀ ਗੱਲ ਹੀ ਕੋਈ ਨਹੀਂ। ਅਸੀਂ ਆਪਣੇ ਭਰਾ ਕਾਲੇ ਗੁੱਜਰ ਨਾਲ ਅਸਲ ਪਿਆਰ ਦੀ ਵਜ੍ਹਾ ਤੁਹਾਨੂੰ ਹਲੇ ਦੱਸੀ ਨਹੀਂ ਉਹ ਵਜ੍ਹਾ ਕੀ ਆ ਉਹ ਬਾਈ ਆਪ ਦੱਸਦਾ ਵੀ ਇੱਕ ਕੌਡੀ ਦਾ ਪਲੇਅਰ ਰਿਹਾ ਕਿੰਨਾ ਟਾਈਮ ਕੌਡੀ ਖੇਲੀ ਜੀ? ਤਕਰੀਬਨ 10 ਸਾਲ ਕੌਡੀ ਖੇਡੀ 10 ਸਾਲ ਕੌਡੀ ਖੇਡੀ ਉਹ ਗੱਲ ਵੀਜ਼ੇ ਵਾਲੀ ਸੁਣਾਓ ਜੀ ਇਹ ਬਹੁਤ 10 ਸਾਲ ਕੌਡੀ ਖੇਡੀ ਜੀ ਹਾਂ ਤੇ ਉਸਤਾਦ ਸ਼ਬੀਰ ਆ ਜੀ ਸਾਡਾ ਮੀਆਂ ਸ਼ਬੀਰ ਹਾਜੀ ਸਪੋਰਟਸ ਵਾਲੇ ਨਾ ਹਾਂ ਤੇ ਉਹ ਸਾਨੂੰ ਟ੍ਰੇਨਿੰਗ ਕਰਾਉਂਦੇ ਹੁੰਦੇ ਸੀਗੇ ਜੀ ਅੱਛਾ ਤੇ ਅਸੀਂ ਅੰਦਰ ਬਾਹਰ ਨੈਸ਼ਨਲ ਇੰਟਰਨੈਸ਼ਨਲ ਮੈਚ ਖੇਡਣ ਵਾਸਤੇ ਵੀਜ਼ੇ ਲੱਗਦੇ ਸੀ ਸਾਡੇ ਜੀ ਮਾਸ਼ਾਅੱਲਾ ਤੇ ਅਸੀਂ ਖੇਡਣ ਜਾਣਾ ਸੀਗਾ ਜੀ ਤੇ ਮੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ ਜੀ ਹੂੰ। ਤੇ ਵਾਲਦ ਸਾਹਿਬ ਨਾਲੋਂ ਤੇ ਅੱਗੇ ਫਿਰ ਕੋਈ ਚੀਜ਼ ਹੀ ਨਹੀਂ ਹੁੰਦੀ ਮਾਂ ਪਿਓ ਨਾਲੋਂ ਤੇ ਅੱਗੇ ਕੋਈ ਚੀਜ਼ ਵੀ ਨਹੀਂ ਜੀ ਹਾਂ ਹਾਂ ਉਸ ਤੋਂ ਬਾਅਦ ਗੇਮ ਦਾ ਸ਼ੌਕ ਖਤਮ ਕਰਤਾ ਜੀ ਬਸ ਫਿਰ ਆਪਣੇ ਜਾਨਵਰਾਂ ਦਾ ਜ਼ਿਮੀਂਦਾਰੇ ਦਾ ਸ਼ੌਕ ਜਿਹੜਾ ਵਾਲਦ ਸਾਹਿਬ ਕਰਦੇ ਸੀਗੇ ਉਸੇ ਸ਼ੌਕ ਨੂੰ ਹੀ ਅਸੀਂ ਮਸਲਨ ਅੱਗੇ ਤੋਰ ਲਿਆ ਫਿਰ ਉਹ ਸ਼ੌਕ ਹੀ ਅੱਜ ਵੀ ਸਾਡਾ ਚੱਲ ਰਿਹਾ ਜੀ ਅਸੀਂ ਮੱਝਾਂ ਵੀ ਅੱਗੇ ਤੁਹਾਨੂੰ ਦਿਖਾਈਆਂ ਮੱਝਾਂ ਵੀ ਰੱਖੀਆਂ ਗਾਵਾਂ ਵੀ ਹਾਂਜੀ ਉਹ ਜ਼ਿਮੀਂਦਾਰਾ ਵੀ ਉਹ ਸਭ ਕੁਝ ਅਸੀਂ ਮਸਲਨ ਇਦਾਂ ਹੀ ਨਾਲ ਚਲਾ ਰਹੇ ਉਹ ਤਾਂ ਵਿਰਾਸਤ ਆ ਜੀ ਕਿਹੜੇ ਮੁਲਕ ਦਾ ਉਦੋਂ ਵੀਜ਼ਾ ਲੱਗਾ ਸੀ? ਵੀਜ਼ਾ ਇੰਡੀਆ ਦਾ ਹੀ ਸੀ ਜੀ ਜ਼ਿਆਦਾ ਇੰਡੀਆ ਖੇਡਣ ਵਾਸਤੇ ਜਾਣਾ ਸੀ ਕਹਿੰਦੇ ਵੀ ਜਾਣ ਤੋਂ ਦਿਹਾੜੀ ਪਹਿਲਾਂ ਅੱਬਾ ਜੀ ਗੁਜ਼ਰ ਗਏ ਤੇ ਫਿਰ ਜਾ ਨਹੀਂ ਹੋਇਆ। ਅੱਛਾ ਇਸ ਟਾਈਮ ਬਾਂਗਾ ਦਾ ਟਾਈਮ ਹੋ ਰਿਹਾ ਅਸੀਂ ਖਲੋਤੇ ਆ ਸਮੁੰਦਰੀ ਵਾਲੀ ਨਹਿਰ ਦੇ ਉੱਤੇ ਇਹ ਉਹ ਨਹਿਰ ਆ ਵੀ ਸ਼ਹਿਰ ਦੇ ਲਾਗਿਓਂ ਨਹਿਰ ਲੰਘਦੀ ਹੈ ਤੇ ਏਡੀ ਵੱਡੀ ਨਿਹਮਤ ਆ ਵੀ ਸਾਰਾ ਸ਼ਹਿਰ ਇੱਥੋਂ ਨਲਕੇ ਲੱਗੇ ਮੋਟਰਾਂ ਲੱਗੀਆਂ ਸਾਰਾ ਸ਼ਹਿਰ ਇੱਥੋਂ ਆ ਕੇ ਪਾਣੀ ਭਰਦਾ ਪਾਣੀ ਪੀਂਦਾ। ਬਾਂਗਾ ਦਾ ਟਾਈਮ ਆ ਜੀ ਸਾਨੂੰ ਹੁਣ ਛੁੱਟੀ ਦਿਓ ਬੜੀ ਮਿਹਰਬਾਨੀ ਅੱਲਾਹ ਸਲਾਮਤ ਰੱਖੇ ਜਿਉਂਦੇ ਵਾਸਤੇ।